ਅੱਤਵਾਦੀ ਖਾਲਸਾ ਭਰਪਾਈ कर रहे हो टायरां दी ਜਿਹੜੇ ਟਰਾਲੀਆਂ ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਨਾ ਕਰਨ ਆਏ ਸੀ? ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਦੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀਆਂ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਅੱਤਵਾਦੀ ਖਾਲਿਸਤਾਨੀ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਝ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਕੋਈ ਅੱਤਵਾਦੀ ਨਹੀਂ ਹੈਗੇ, ਕੋਈ ਉਹ ਨਹੀਂ। ਤਾਂ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ। ਕਦੇ ਇਹ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ। ਨੁਕਸਾਨ ਤਾਂ ਬਹੁਤ ਭਾਰੀ ਹੋਇਆ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਬਾਈ, ਦੂਜੇ ਪਾਸੇ ਵੀ ਜਿਹੜੇ ਬਾਰਡਰ ਤੇ ਖੜੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਕੋਈ ਵੀ ਮੁਲਾਜ਼ਮ ਇੱਦਾਂ ਕਿਸੇ ਦੇ ਟਾਇਰ ਟੂਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਣ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ ਹਾਂ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ। ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਨਾ ਕੁ ਖਰਚਾ ਆ ਗਿਆ ਹੋਣਾ, ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ? ਹੁਣ ਤੱਕ ਜਿਹੜਾ ਟਾਇਰ ਟਿਊਬ ਨੇ ਅਸੀਂ 1.5 ਲੱਖ ਰੁਪਏ ਦੇ ਟਾਇਰ ਤੇ ਟਿਊਬਾਂ ਵਗੈਰਾ ਪਾ ਚੁੱਕੇ ਹਾਂ। ਸਾਨੂੰ ਕਿਸਾਨੀ ਅੰਦੋਲਨ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਨਾਲ ਅਗਰਵਾਲ ਸਮਾਜ ਨਾਲ ਚੱਲ ਕੇ ਚੱਲਿਆ। ਘਰੋਂ ਕੀ ਕਹਿ ਕੇ ਆਏ ਸੀ? ਘਰੇ ਫਿਰ ਦਿਹਾੜੀਦਾਰ ਬੰਦੇ ਨੂੰ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣਾ। ਤੁਹਾਡੀ ਤਾਂ ਦਿਹਾੜੀ ਵੀ ਜਾਂਦੀ ਆ ਤੇ ਘਰੇ ਖਰਚਾ ਪਾਣੀ ਵੀ ਉਸੇ ਹੱਥਾਂ ਦੀ ਕਮਾਈ ਦੇ ਨਾਲ ਚੱਲਦਾ ਹੋਣਾ। ਕੁਛ ਨਹੀਂ, ਦਾਣੇ ਪਏ ਆ ਘਰੇ, ਉਹ ਖਾ ਲੈਣਗੇ, ਇੱਥੋਂ ਲੰਗਰ ਮੈਨੂੰ ਮਿਲ ਜੂਗਾ। ਦੇ ਵਿੱਚ ਲਗਾਤਾਰ ਵਾਧਾ ਹੋਇਆ, ਘਾਟਾ ਹੋਇਆ, ਨੁਕਸਾਨ ਹੋਇਆ, ਉਸ ਦੀ ਭਰਪਾਈ ਕਰਨ ਦੇ ਲਈ ਨੌਜਵਾਨ ਅੱਗੇ ਆਏ ਨੇ। ਨੌਜਵਾਨਾਂ ਦੇ ਨਾਲ ਭਾਈਚਾਰੇ ਦੀ ਜਿਹੜੀ ਕਿ ਇੱਕ ਵੱਡੀ ਮਿਸਾਲ ਆ ਉਹ ਅੱਗੇ ਆਈ ਆ। ਤਾਂ ਇਸ ਵਕਤ ਇੰਡੋਜ਼ ਟੀਵੀ ਤੇ ਤੁਸੀਂ ਜੁੜੇ ਹੋ ਤਾਂ ਅਸੀਂ ਤੁਹਾਡੇ ਨਾਲ ਇੱਕ ਤਸਵੀਰ 21 ਤਰੀਕ ਨੂੰ ਸਾਂਝੀ ਕਰੀ ਸੀ। ਉਹ ਤਸਵੀਰ ਦੇ ਵਿੱਚ ਕੀ ਸੀਗਾ ਕਿ ਗੱਡੀਆਂ ਦੀ ਭੰਨ ਤੋੜ ਹੋਈ ਆ, ਟਰੈਕਟਰਾਂ ਦੇ ਟਾਇਰ ਪਾੜੇ ਗਏ ਨੇ, ਟਰੈਕਟਰਾਂ ਦੇ ਵਿੱਚ ਟਾਇਰਾਂ ਦੇ ਵਿੱਚ ਸੂਏ ਮਾਰੇ ਗਏ ਨੇ, ਟਰੈਕਟਰਾਂ ਦੀ ਭੰਨ ਤੋੜ ਹੋਈ ਆ। ਪਰ ਉਹਨਾਂ ਦਾ ਭਰਪਾਈ ਕਰਨ ਦੇ ਲਈ ਇਹ ਨੌਜਵਾਨ ਅੱਗੇ ਆਏ ਨੇ। ਅਸੀਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਇਹ ਭਰਪਾਈ ਕਰ ਰਹੇ ਹੋ ਟਾਇਰਾਂ ਦੀ, ਜਿਹੜੇ ਟਰਾਲੀਆਂ, ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਨਾ ਕਰਨ ਆਏ ਸੀ? ਇਹ ਜਿਹੜੀ ਹਰਿਆਣੇ ਦੀ ਆਫਰੀ ਹੋਈ ਸਰਕਾਰ ਸੀ, ਖੱਟਰ ਸਰਕਾਰ, ਉਹਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਕੀਤਾ। ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਦੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀਆਂ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਸਾਰਿਆਂ ਨੇ, ਮੱਲੀ ਸਾਹਿਬ ਹੋਰਾਂ ਨੇ, ਸਿਕੰਦਰ ਜੀ ਨੇ, ਸਾਰਿਆਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਜਿਹੜੇ ਨੇ ਕਿਸਾਨਾਂ ਦੀ ਜਿਹੜੀ ਟਰੈਕਟਰਾਂ ਦੀ ਰਿਪੇਅਰ ਕਰਾਈ ਜਾ ਰਹੀ। ਬਾਈ ਜੀ ਤੁਸੀਂ ਵੀ ਨਾਲ ਹੀ ਹੋ, ਇੱਕ ਭਾਈਚਾਰੇ ਦੀ ਮਿਸਾਲ ਕਹਿੰਦੇ ਕਿ ਕਾਇਮ ਹੋ ਗਈ ਆ ਇੱਥੇ। ਜਿਹੜਾ ਅੱਤਵਾਦੀ ਖਾਲਿਸਤਾਨੀ ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਝ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਨਿਖਿਲ ਮਿੱਤਲ ਹੈ ਜੀ। ਅਗਰਵਾਲ ਪਰਿਵਾਰ ਤੋਂ ਮੈਂ ਬਿਲੋਂਗ ਕਰਦਾ ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਅਸੀਂ ਇੱਕ ਹਿੰਦੂ ਪਰਿਵਾਰ ਹੋਣ ਦੇ ਨਾਤੇ ਇੱਕ ਕਿਸਾਨ ਭਾਈਆਂ ਦੀ ਮਦਦ ਕਰਨ ਲਈ ਅੱਗੇ ਆਏ ਹਾਂ। ਜੇ ਸਾਨੂੰ ਅੱਤਵਾਦੀ ਲੱਗਦਾ ਕਿ ਅਸੀਂ ਆਉਂਦੇ, ਸਾਨੂੰ ਸਾਡੇ ਭਾਈ ਲੱਗਦੇ ਨੇ। ਕੋਈ ਸਾਡਾ ਚਾਚਾ ਹੈ, ਕੋਈ ਤਾਇਆ ਹੈ, ਕੋਈ ਬਾਪੂ ਹੈ, ਕੋਈ ਲਾਣੇਦਾਰ ਹੈ। ਇਹਨਾਂ ਦਾ ਦੁੱਖ ਸਾਡੇ ਤੋਂ ਨਹੀਂ ਬਰਦਾਸ਼ਤ ਹੋ ਪਾਇਆ ਜੀ। ਸਾਡਾ ਵੱਡਾ ਵੀਰ ਅੰਕਿਤ ਗਰਗ ਜੀ, ਉਹ ਕਿਸੇ ਕੰਮ ਨੂੰ ਲੈ ਕੇ ਪਾਤੜਾ ਗਿਆ ਹੋਇਆ, ਉਹਨਾਂ ਨੇ ਸਾਨੂੰ ਪ੍ਰੇਰਿਤ ਕਰਿਆ। ਸਾਡੇ ਚਾਚਾ ਜੀ ਨੇ ਅਜੈਬ ਸਿੰਘ ਮੱਲੀ ਜੀ, ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਨੇ, ਉਹ ਅਗਰਵਾਲ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਇਹਨਾਂ ਨੇ ਰਲ ਕੇ ਮੀਟਿੰਗ ਕਰੀ ਵੀ ਜਿਹੜੇ ਆਪਾਂ 5-10 ਮਿੱਤਰ ਆ ਵੀ ਆਪਾਂ ਉੱਥੇ ਜਾ ਕੇ ਉਹਨਾਂ ਦਾ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹ ਆਪਣੇ ਭਾਈ ਨੇ, ਕੋਈ ਅੱਤਵਾਦੀ ਨਹੀਂ ਹੈਗੇ, ਕੋਈ ਉਹ ਨਹੀਂ। ਤਾਂ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ। ਇਹ ਰਾਜਨੀਤੀ ਦੇ ਕਿਤੇ ਚੱਲਦੇ, ਕੋਈ ਅੱਤਵਾਦੀ ਨਹੀਂ, ਕੋਈ ਉਹ ਨਹੀਂ, ਇਹ ਸਭ ਆਪਣੇ ਕਿਸਾਨ ਭਾਈ ਨੇ। ਜੇ ਇਹ ਨੇ ਤਾਂ ਅਗਰਵਾਲ ਹੈ, ਤਾਂ ਸਾਰਾ ਸਮਾਜ ਹੈ, ਸਾਰਾ ਇੰਡੀਆ, ਸਾਰਾ ਹਿੰਦੁਸਤਾਨ ਹੈ ਜੀ। ਇਹਨਾਂ ਤੋਂ ਬਿਨਾਂ ਕੁਛ ਨਹੀਂ ਹੈਗਾ ਜੀ। ਕਦੇ ਇਹ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ। ਦੇਖੋ ਅਸੀਂ ਆਏ ਉਰੇ, ਇਹ ਵਿਚਾਰੇ ਸਾਡੀ ਫੁੱਲ ਜਿਵੇਂ ਇਹਨਾਂ ਨੂੰ ਲੱਗਿਆ ਵੀ ਹਾਂ ਕਿ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ। ਇਹ ਵਿਚਾਰੇ ਚਾਹ ਪਾਣੀ ਜੋ ਵੀ ਚੀਜ਼ ਆਪ ਨਾਲ ਲੱਗਦੇ ਨੇ ਸਾਡੇ,
ਵੀ ਕੋਈ ਐਸੀ ਇਹ ਸਾਡੇ ਤੋਂ ਜ਼ਿਆਦਾ ਖੁਸ਼ ਨੇ ਜੀ ਵੀ ਹਿੰਦੂ ਭਾਈ ਨਾਲ ਸਾਡੇ ਲੱਗਿਆ, ਸਾਨੂੰ ਸਮਝ ਰਿਹਾ, ਸਾਡੇ ਸਮਾਜ ਨੂੰ ਸਮਝ ਰਿਹਾ। ਤਾਂ ਜੋ ਵੀ ਟਰੈਕਟਰ ਟਰਾਲੇ ਦੀ ਭਰਮਾਈ ਹੋ ਰਹੀ ਹੈ, ਸਾਨੂੰ ਚਾਹੇ 10 ਦਿਨ ਲੱਗਣ 15 ਦਿਨ, ਸਾਨੂੰ ਅੱਜ 5ਵਾਂ ਦਿਨ ਆ ਸਾਨੂੰ ਉਰੇ ਅੱਜ ਜੀ। ਲਗਭਗ 15 ਤੋਂ 17 ਟਰੈਕਟਰ ਸੀਗੇ, 40-45 ਟਿਊਬਾਂ ਪੈ ਚੁੱਕੀਆਂ ਜੀ, 10-15 ਅੱਜ ਪਾਤੀਆਂ ਜੀ। ਕੱਲ੍ਹ ਤੋਂ ਮਕੈਨਿਕ ਆਉਣਾ ਸ਼ੁਰੂ ਹੋ ਜਾਊਗਾ ਜੀ। ਮਕੈਨਿਕ ਕੱਲ੍ਹ ਤੋਂ ਆਉਣਗੇ, ਜੋ ਉਹ ਐਸਟੀਮੇਟ ਦੇਣਗੇ ਵੀ ਆਹ ਚੀਜ਼ਾਂ ਲਿਆਓ ਤੇ ਅਸੀਂ ਰਿਪੇਅਰ ਸ਼ੁਰੂ ਕਰ ਦਾਂਗੇ ਨਾਲ ਦੀ ਨਾਲ ਜੀ। ਵੀ ਅਸੀਂ ਇੱਕ ਮਿੱਥਿਆ ਚਾਚਾ ਜੀ ਨੇ ਪ੍ਰੇਰਿਤ ਕਰਿਆ, ਸਾਨੂੰ ਕੁਲਦੀਪ ਵੀਰੇ ਨੇ ਪ੍ਰੇਰਿਤ ਕਰਿਆ, ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ, ਅਸੀਂ ਅਗਰਵਾਲ ਨੂੰ ਬਿਲੋਂਗ ਕਰਦੇ ਹਾਂ। ਰਲ ਮਿਲ ਕੇ ਇਹਨਾਂ ਨੇ ਦੱਸਿਆ ਵੀ ਆਪਾਂ ਇਹ ਸਟਾਰਟ ਕਰਵਾ ਕੇ ਹੀ ਜਾਣਾ, ਜਿਹੜਾ ਜਿਹਦੇ ਸਟਾਰਟ ਨਹੀਂ ਹੁੰਦੇ ਅਸੀਂ ਉਦੋਂ ਨਹੀਂ ਜਾਵਾਂਗੇ ਜੀ। ਬਾਈ ਜੀ, ਜਿਵੇਂ ਬਾਈ ਨੇ ਕਿਹਾ ਕਿ ਸਾਨੂੰ ਪ੍ਰੇਰਿਤ ਕੀਤਾ ਗਿਆ, ਸਾਨੂੰ ਇੱਧਰਲੇ ਪਾਸੇ ਨੂੰ ਲਿਆਂਦਾ ਗਿਆ, ਅਸੀਂ ਇਹ ਟਰੈਕਟਰਾਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ, ਇਹ ਗੱਡੀਆਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ। ਨੁਕਸਾਨ ਤਾਂ ਬਹੁਤ ਭਾਰੀ ਹੋਇਆ ਹੈ ਨਾ ਬਾਈ ਜੀ। ਜਾਨੀ ਨੁਕਸਾਨ ਤਾਂ ਜਿੱਥੇ ਹੋਇਆ ਸੀ, ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜੋ ਦਿੱਲੀ ਅੰਦੋਲਨ ਹੋਇਆ ਸੀਗਾ ਉਦੋਂ ਸਾਡੀ ਸਾਰੇ ਭਰਾਵਾਂ ਨੇ ਸਾਡਾ ਸਾਥ ਦਿੱਤਾ। ਐਤਕੀ ਸਾਡੇ ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ, ਇਹ ਸਾਡੇ ਮਹਾਜਨ ਪਰਿਵਾਰ ਨੇ, ਅਸੀਂ ਕੁਦਰਤੀ ਇਕੱਠੇ ਬੈਠਦੇ ਹਾਂ ਸਾਰੇ ਭਰਾ, ਕਹਿੰਦੇ ਯਾਰ ਆਪਾਂ ਕਿਸਾਨ ਭਰਾਵਾਂ ਦਾ ਸਾਥ ਦਈਏ ਵੀ, ਕਿਉਂਕਿ ਲੰਗਰ ਦਾ ਹਰ ਕਿਤੇ ਚੱਲਦਾ ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ। ਜੋ ਲੰਗਰ ਆ ਤਾਂ ਚਲੋ ਪ੍ਰਮਾਤਮਾ ਹਮੇਸ਼ਾ ਚੱਲਦੇ ਰਹਿਣਗੇ। ਵੀ ਜਿਹੜੇ ਟਰੈਕਟਰ ਵਾਹਨ ਆਪਣੇ ਨੁਕਸਾਨੇ ਨੇ ਇਹਨਾਂ ਨੇ, ਔਰ ਉਹਨਾਂ ਦੀ ਜਿਵੇਂ ਆਪਾਂ ਟਰੈਕਟਰ ਟੂ ਮੇਰੇ ਵੀਰ ਨੇ ਦੱਸਿਆ ਕਿ ਜਿਵੇਂ ਹੋਰ ਮਕੈਨੀਕਲ ਕੰਮ ਹੈ, ਕੱਲ੍ਹ ਤੋਂ ਅਸੀਂ ਉਹ ਵੀ ਸ਼ੁਰੂ ਕਰਾਵਾਂਗੇ ਸਾਰਾ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਬਾਈ। ਦੂਜੇ ਪਾਸੇ ਵੀ ਜਿਹੜੇ ਬਾਰਡਰ 'ਤੇ ਖੜੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਔਰ ਅਸੀਂ ਇਹ ਗੱਲ ਸਰਕਾਰਾਂ ਤੋਂ ਵੀ ਮੰਗ ਵੀ ਕਰਾਂਗੇ, ਇਹਦੀ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਕੋਈ ਵੀ ਮੁਲਾਜ਼ਮ ਇੱਦਾਂ ਕਿਸੇ ਦੇ ਟਾਇਰ ਟੂਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਾਹਨ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ। ਜਿਵੇਂ ਬਾਈ ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਨਾ ਕੁ ਖਰਚਾ ਆ ਗਿਆ ਹੋਣਾ, ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ ਦਾ? ਹੁਣ ਤੱਕ ਜਿਹੜਾ ਟਾਇਰ ਟਿਊਬ ਨੇ ਅਸੀਂ 1.5 ਲੱਖ ਰੁਪਏ ਦੇ ਟਾਇਰ ਤੇ ਟਿਊਬਾਂ ਵਗੈਰਾ ਪਾ ਚੁੱਕੇ ਹਾਂ। ਤੇ ਹੁਣ ਜਿਹੜਾ ਇਹਦੇ 'ਚ ਟੈਕਨੀਕਲ ਨੁਕਸਾਨ ਹੈ, ਜਿਵੇਂ ਨੋਜ਼ਲਾਂ ਤੋੜਤੀਆਂ ਜੀ, ਸਲੈਂਸਰ ਤੋੜਤੇ, ਲਾਈਟਾਂ ਤੋੜਤੀਆਂ, ਬੈਟਰੀਆਂ ਇੱਥੋਂ ਲੈ ਕੇ ਕੱਢ ਕੇ ਜੀ, ਉਹ ਜਿਹੜਾ ਮਿੱਠਾ ਟੈਂਕੀਆਂ 'ਚ ਪਾਤਾ, ਬੜਾ ਵੱਡਾ ਨੁਕਸਾਨ ਹੈ ਜੀ। ਉਹ ਜਿੰਨਾ ਵੀ ਹੋ ਸਕਿਆ ਸਾਨੂੰ ਉਸ ਦਿਨ ਖੁਸ਼ੀ ਹੋਈ ਜਦੋਂ ਅਗਰਵਾਲ ਭਾਈਚਾਰਾ, ਸਾਡਾ ਅੰਕਿਤ ਗਰਗ ਜੀ ਹੈ ਪਾਤਰਾਂ ਤੋਂ, ਆੜਤੀ ਵੀ ਨੇ, ਉਹ ਆੜਤੀ ਵੀ ਨੇ, ਆੜਤੀਆਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਹੋਇਆਂ, ਕਿਉਂਕਿ ਜਿਹੜਾ ਕਿਸਾਨ ਹੈ ਉਹ ਆੜਤੀ ਤੇ ਨਿਰਭਰ ਵੀ ਹੈ ਕਿਤੇ ਨਾ ਕਿਤੇ, ਤੇ ਇਸ ਲਈ ਆੜਤੀਆਂ ਸੋਚਿਆ ਵੀ ਕਿਸਾਨ ਦਾ ਜਿਹੜਾ ਪੁੱਤਾਂ ਵਾਂਗੂ ਪਾਲਿਆ ਟਰੈਕਟਰ ਹੈ, ਜਿਹੜਾ ਇਹਨਾਂ ਹਰਿਆਣਾ ਸਰਕਾਰ ਦੇ ਗੁੰਡਿਆਂ ਨੇ ਤੋੜਿਆ, ਅਸੀਂ ਇਹਨੂੰ ਆਪਣੇ ਖਰਚੇ ਤੇ ਠੀਕ ਕਰਵਾ ਕੇ ਦੇਵਾਂਗੇ। ਉਹ ਸਾਡੇ ਕੋਲ ਆਏ, ਭਾਈ ਅਸੀਂ ਇਹ ਸਾਡੇ ਨਾਲ ਲੱਗੋ, ਅਸੀਂ ਇਹ ਸੇਵਾ ਕਰਨੀ ਚਾਹੁੰਦੇ ਹਾਂ। ਸਾਨੂੰ ਕਿਸਾਨੀ ਅੰਦੋਲਨ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਨਾਲ ਅਗਰਵਾਲ ਸਮਾਜ ਨਾਲ ਚੱਲ ਕੇ ਚੱਲਿਆ। ਇੱਕ ਹੋਰ ਚੀਜ਼ ਹੈ ਜੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਦੀਆਂ ਨੇ। ਉਹ ਸਾਡਾ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜਾ ਪਾ ਕੇ ਰੱਖਣਾ ਚਾਹੁੰਦੀਆਂ ਸਨ, ਪਰ ਅੱਜ ਜਿਹੜਾ ਹਿੰਦੂ ਸਮਾਜ ਸਾਡੇ ਨਾਲ ਕਿਸਾਨਾਂ ਦੇ ਚੱਲਿਆ, ਇਹ ਇੱਕ ਸਰਕਾਰਾਂ ਦੇ ਮੂੰਹ ਤੇ ਚਪੇੜ ਹੈ। ਕਿਉਂਕਿ ਜਿਹੜਾ ਹਿੰਦੂ ਸਿੱਖ ਜਾਂ ਮੁਸਲਮਾਨ ਹੈ, ਉਹ ਹਰ ਇੱਕ ਵੀਰ ਅੱਜ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਨਾਲ ਖੜਾ ਹੈ। ਤੇ ਅਸੀਂ ਇਹ ਜੰਗ ਜਿਹੜੀ ਹੈ ਜਿੱਤਾਂਗੇ। ਅਸੀਂ MSP ਲਾਗੂ ਕਰਾ ਕੇ ਰਵਾਂਗੇ। ਤੇ ਜਿਹੜੇ ਟਰੈਕਟਰ ਇਹ ਸਾਰੇ ਖਰਾਬ ਹੋਏ ਨੇ, ਇਹਨਾਂ ਨੂੰ ਜਿੰਨਾ ਚਿਰ ਸਾਰੇ ਠੀਕ ਹੋ ਕੇ ਸਟਾਰਟ ਹੋ ਕੇ ਹਰਿਆਣੇ ਦੀ ਹਿੱਕ ਤੇ ਨਹੀਂ ਚੜ੍ਹ ਜਾਂਦੀ, ਉਹਨਾਂ ਚਿਰ ਹਿੰਦੂ ਸਮਾਜ ਦੇ ਜਿਹੜੇ ਲੋਕ ਨੇ ਉਹ ਸਾਡੇ ਨਾਲ ਖੜੇ ਨੇ, ਫਾਈਨੈਂਸ਼ੀਅਲ ਮਦਦ ਵੀ ਕਰ ਰਹੇ ਨੇ, ਲੰਗਰਾਂ ਦੀ ਸੇਵਾ ਵੀ ਕਰ ਰਹੇ ਨੇ, ਤੇ ਟਰੈਕਟਰ ਵੀ ਸਟਾਰਟ ਕਰ ਰਹੇ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਇਸ ਗੱਲ ਦੀ। ਤੁਸੀਂ ਕਿਹਾ ਕਿ ਟਰੈਕਟਰ ਖੜੇ ਹੋ ਗਏ ਨੇ, ਖੜੇ ਕਰ ਦਿੱਤੇ ਨੇ ਟਰੈਕਟਰ, ਤੇ ਸਟਾਰਟ ਹੋਣੇ ਬਾਕੀ ਨੇ, ਕਦੋਂ ਤੱਕ ਹੋ ਜਾਣਗੇ ਸਟਾਰਟ? ਵੀਰ ਜੀ, ਕੱਲ੍ਹ ਤੋਂ ਅਸੀਂ ਮਕੈਨਿਕ ਲਿਆ ਕੇ ਕੰਮ ਸ਼ੁਰੂ ਕਰ ਦਾਂਗੇ। 2 ਦਿਨਾਂ 'ਚ ਇਹਨਾਂ ਨੂੰ ਸਟਾਰਟ ਕਰ ਦਾਂਗੇ ਅਸੀਂ, ਕਿਉਂਕਿ ਟਾਈਮ ਤਾਂ ਲੱਗੂਗਾ, ਟਰੈਕਟਰ ਕਾਫੀ ਨੇ, ਤੇ ਇਹਨਾਂ ਦੀ ਜੋ ਟੈਂਕੀਆਂ ਨੇ ਖੋਲ੍ਹਣੀਆਂ, ਸਾਫ਼ ਕਰਨੀਆਂ, ਉਹਦੇ ਲਈ ਸਮਾਂ ਲੱਗਦਾ। 2 ਦਿਨਾਂ 'ਚ ਇਹਨਾਂ ਨੂੰ ਸਟਾਰਟ ਕਰ ਦਾਂਗੇ ਟਰੈਕਟਰਾਂ ਨੂੰ। ਕਿਸੇ ਦੀ ਨਿਊਜ਼ਲ ਪੈਣ ਵਾਲੀ ਆ, ਟੈਂਕੀ ਸਾਫ਼ ਹੋਣ ਵਾਲੀ ਆ, ਬੈਟਰੀ, ਕਿਉਂਕਿ ਉੱਪਰਲੇ ਜਿਹੜੇ ਨਿਊਜ਼ਲਾਂ ਦੇ ਹੁੰਦੇ ਨੇ, ਜਿਵੇਂ ਪੰਪ ਹੁੰਦੇ ਨੇ, ਉਹ ਵੀ ਤੋੜ ਦਿੱਤੇ ਨੇ ਇਹਨਾਂ ਨੇ। ਤੁਸੀਂ ਮਿਸਤਰੀ ਹੋ ਬਾਈ, ਇਹਨਾਂ ਦੇ ਨਾਲ ਕੰਮ ਕਰ ਰਹੇ ਹੋ ਤੁਸੀਂ, ਹੈ ਨਾ? ਇਹ ਪੈਸੇ ਤੌਰ ਤੇ ਤੁਸੀਂ ਵੀ ਆਪਦੇ ਬੰਨਿਓ ਕੋਈ ਹੈਲਪ ਕਰ ਰਹੇ ਹੋ ਇਹ ਕਿਸਾਨਾਂ ਦੀ? ਜਿਵੇਂ ਇਹਨਾਂ ਨੇ ਬਾਈ ਹੋਰਾਂ ਨੇ ਪੈਸਾ ਲਾਤਾ, ਚਲੋ ਟਾਇਰ ਟੂਪਾਂ ਲੈ ਆਉਂਦੀਆਂ, ਹੈ ਨਾ? ਬਾਈ ਜੀ ਦੂਰੋਂ ਆਏ ਨੇ। ਹਾਂਜੀ, ਫਾਜ਼ਿਲਕਾ ਤੋਂ ਆਇਆ ਮੈਂ, ਕਬੂਲ ਸ਼ਕੂਬਨ ਤੋਂ। ਹਾਂਜੀ, ਮੋਟਰਸਾਈਕਲ ਤੇ ਚੱਲ ਕੇ ਆਹੀ ਮਤਲਬ ਹੈਲਪ ਕਰਨ ਆਇਆ ਮੈਂ, ਵੀ ਨਾਲ ਹੈਲਪ ਕਰੀਏ ਇਹਨਾਂ ਦੀ। ਦੇਖ ਕੇ ਜਜ਼ਬਾ ਹੋਇਆ ਵੀ ਚੱਲੇ ਸਪੈਸ਼ਲ ਸੇਵਾ ਲਈ ਪਹੁੰਚੇ ਨੇ ਜੀ। ਹਾਂਜੀ, ਅਸੀਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ। ਤੁਸੀਂ ਕਿੰਨੀ ਦੂਰੋਂ ਚੱਲ ਕੇ ਸਾਡੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾ ਰਹੇ ਹੋ। ਇੱਥੇ ਗੋਦੀ ਮੀਡੀਆ ਤੇ ਮੋਦੀ ਮੀਡੀਆ ਵੀ ਹੈ, ਪਰ ਜੇ ਤੁਹਾਡਾ ਅਸੀਂ ਬਹੁਤ
ਧੰਨਵਾਦ ਕਰਦੇ ਹਾਂ ਚੈਨਲ ਵਾਲਾ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਰਹੇ ਹੋ। ਇੰਨੇ ਜੋਖਮ 'ਚ ਆ ਕੇ ਆਪਣੀ ਜਾਨ ਪਾ ਕੇ, ਕਿਉਂਕਿ ਅਥਰੂ ਗੈਸ ਸੱਟੇ ਜਾ ਰਹੇ ਸੀ। ਮੈਂ ਦੇਖ ਰਿਹਾ ਤੁਸੀਂ ਪਹਿਲੇ ਦਿਨ ਤੋਂ ਹੀ ਇੱਥੇ ਨਾਲ ਸੇਵਾ ਕਰ ਰਹੇ ਹੋ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਬਈ ਘਰੋਂ ਕੀ ਕਹਿ ਕੇ ਆਏ ਸੀ? ਘਰੇ ਫਿਰ ਦਿਹਾੜੀਦਾਰ ਬੰਦੇ ਨੂੰ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣਾ। ਤੁਹਾਡੀ ਤਾਂ ਦਿਹਾੜੀ ਵੀ ਜਾਂਦੀ ਆ ਤੇ ਘਰੇ ਖਰਚਾ ਪਾਣੀ ਵੀ ਉਸੇ ਹੱਥਾਂ ਦੀ ਕਮਾਈ ਦੇ ਨਾਲ ਚੱਲਦਾ ਹੋਣਾ। ਕੁਛ ਨਹੀਂ ਜੀ, ਦਾਣੇ ਪਏ ਆ ਘਰੇ, ਉਹ ਖਾ ਲੈਣਗੇ, ਇੱਥੋਂ ਲੰਗਰ ਮੈਨੂੰ ਮਿਲ ਜੂਗਾ। ਆਹੀ ਕਹਿ ਕੇ ਆਏ ਸੀ। ਬਹੁਤ ਵੱਡਾ ਹਾਂਜੀ। ਜਜ਼ਬਾ ਲੈ ਕੇ ਆਏ ਨੇ। ਬੋਲੇ ਸੋ ਨਿਹਾਲ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਇਹ ਬਾਈ ਤੁਹਾਡੇ ਮਕੈਨਿਕ ਜਿਹੜੇ ਤੁਸੀਂ ਲੈ ਕੇ ਆਏ ਹੋ, ਇਹਨਾਂ ਨਾਲ ਚਲੋ ਇਹਨਾਂ ਨਾਲ ਵੀ ਗੱਲ ਕਰ ਲਈ ਥੋੜੀ ਬਹੁਤੀ। ਕਿਵੇਂ ਹੋ? ਠੀਕ ਹੋ? ਸਾਡਾ ਹੈੱਡ ਮਿਸਤਰੀ ਕਾਰ ਠੀਕ ਹੋ? ਵਧੀਆ ਭਰਾ ਜੀ, ਵਧੀਆ। ਕਿੰਨਾ ਕੁ ਨੁਕਸਾਨ ਹੋ ਗਿਆ? ਕਿੰਨਾ ਕੁ ਜ਼ੋਰ ਲੱਗ ਰਿਹਾ? ਚਲੋ ਇਹੀ ਪੁੱਛ ਲਈਏ ਆਪਾਂ ਤੁਹਾਡੇ ਤੋਂ ਤਾਂ। ਵਾਧੂ ਜੀ, ਜ਼ੋਰ ਦੀ ਕੋਈ ਦਿੱਕਤ ਨਹੀਂ ਜੀ। ਕੋਈ ਦਿੱਕਤ ਨਹੀਂ। ਨਾ ਜੀ, ਜ਼ੋਰ ਤਾਂ ਜਿੰਨਾ ਚਿਰ ਕਹੋਗੇ ਉਨਾ ਚਿਰ ਕੰਮ ਕਰਾਂਗੇ ਜੀ। ਜਦੋਂ ਆ ਕੇ ਇੱਥੇ ਟਰੈਕਟਰ ਦੇਖੇ ਉਦੋਂ ਇੱਕ ਵਾਰ ਤਾਂ ਰੋਣਾ ਨਿਕਲਿਆ ਹੋਣਾ। ਉਹ ਰੋਣਾ ਤਾਂ ਜ਼ਰੂਰ ਨਿਕਲਿਆ ਜੀ ਨੁਕਸਾਨ ਕਰਕੇ, ਪਰ ਸਾਨੂੰ ਕੰਮ ਦਾ ਕੋਈ ਚੱਕਰ ਨਹੀਂ। ਕੰਮ ਜਦੋਂ ਵੀ ਕਹੋਗੇ ਉਦੋਂ ਤਿਆਰ ਆਈ ਆਪਾਂ ਕੰਮ ਕਰਨ ਨੂੰ। ਕਿੰਨੇ ਦਿਨ ਹੋ ਗਏ ਇੱਥੇ ਲੱਗਿਆ ਨੂੰ? ਹੋ ਗਈ 4-5 ਦਿਨ ਜੀ। 4-5 ਦਿਨ। ਹਾਂਜੀ। ਤਾਂ ਇਹ ਤੁਸੀਂ ਕਿੱਥੇ ਨੇ ਆਪਣੇ ਮੀਨ? ਇਹ ਨੇ, ਇਹ ਬਾਈ ਨੇ ਹਨਾ? ਸਾਰੀ ਨੇ ਮੁੰਡਾ ਇਹੀ ਮੇਨ ਅੱਛਾ, ਇਹ ਮੀਨ ਨਾਲ ਹੀ ਨੇ, ਉਦੋਂ ਤੋਂ ਸਾਡੇ ਨਾਲ ਹੀ ਨੇ। ਅੱਛਾ। ਇਹ ਨਾ ਇਹ ਵਿੱਚ ਫੀਲਿੰਗ ਵਾਲੀ। ਘਰ ਦਾ ਖਰਚਾ ਕਿਵੇਂ ਚੱਲਦਾ ਫਿਰ ਇੱਥੋਂ ਅੱਜ? ਚੱਲੀ ਜਾਂਦਾ ਜੋ ਉੱਪਰ ਵਾਲਾ ਰੱਬ ਦਿੰਦਾ ਜੀ। ਹੈਂ? ਉੱਪਰ ਵਾਲਾ ਦੇ ਜਾਂਦਾ ਜੀ ਰੱਬ। ਉੱਪਰ ਵਾਲਾ ਦੇ ਰਿਹਾ। ਆ ਜਾਓ ਅੱਗੇ ਨੂੰ ਆ ਜਾਓ। ਨਹੀਂ ਫਿਰ ਘਰੇ ਕੀ ਕਹਿ ਕੇ ਆਏ ਹੋ? ਇੱਥੇ ਆਏ ਸੀ ਅੰਦੋਲਨ ਦੇ ਵਿੱਚ? ਜਾ ਰਹੇ ਆ ਬਾਰਡਰ ਤੇ ਹਾਂ, ਕੰਮ ਕਰਕੇ ਆਣਾ। ਕੰਮ ਟੂਬਾ ਕਰਕੇ ਟਾਬਾ ਪਾਣੀਆਂ ਨੇ ਹੋਰ। ਹਾਂਜੀ। ਕਦੇ ਟਾਇਰਾਂ ਨੂੰ ਪੈਂਚਰ ਲਾ ਕੇ ਖਰਚਾ ਚੁੱਕਿਆ ਜਾਂਦਾ ਘਰ ਦਾ, ਕਦੇ ਟੂਬ ਬਦਲ ਕੇ ਖਰਚਾ ਚੁੱਕਿਆ ਜਾਂਦਾ। ਇੱਥੇ ਤਾਂ ਫ੍ਰੀ 'ਚ ਸੇਵਾ ਕਰ ਰਹੇ ਹੋ। 2 ਦਿਨ ਚ ਕੀ ਹੁੰਦਾ ਜੀ? 2 ਦਿਨਾਂ ਚ ਕੀ ਹੁੰਦਾ? ਕੁਛ ਨਹੀਂ ਹੈ ਕੁਝ ਨਹੀਂ ਹੁੰਦਾ ਜੀ। ਸਵੇਰੇ ਕਰਦੇ ਨੇ ਘਰ ਜੋਗਾ ਖਰਚਾ ਜੀ ਸਰ। ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ। ਦੇਖੋ ਕਿਵੇਂ ਜਿਹੜੇ ਕਿ ਟਾਇਰ ਟਿਊਬ ਨੇ ਉਹ ਬਦਲੇ ਜਾ ਰਹੇ ਨੇ। ਇਹੀ ਤਸਵੀਰ ਸੀ, ਇਹੀ ਟਰੈਕਟਰਾਂ ਦੀ ਤਸਵੀਰ ਸੀ ਜਿਹੜੀ ਅਸੀਂ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ। ਤੇ ਅੱਜ ਉਹੀ ਟਰੈਕਟਰ ਨੇ ਜਿਹੜੇ ਫੇਰ ਮੁੜ ਫੁਕਾਰੇ ਮਾਰਨਗੇ ਤੇ ਫੇਰ ਮੁੜ ਸਟਾਰਟ ਹੋਣਗੇ। ਤੇ ਅਸੀਂ ਫੇਰ ਉਹ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਹਰਜਿੰਦਰ ਸਿੰਘ ਢਿੱਲੋਂ ਨੂੰ ਫੇਰ ਮਿਲਦੇ ਹਾਂ ਨਵੇਂ ਮੁੱਦੇ ਤੇ ਨਵੀਂ ਗੱਲ ਕਰਾਂਗੇ। ਜਿਹੜੀ ਇਹ ਭਰਪਾਈ ਕਰ ਰਹੇ ਹੋ ਟਾਇਰਾਂ ਦੀ, ਜਿਹੜੇ ਟਰਾਲੀਆਂ, ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ? ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਂ ਨਾ ਕਰਨ ਆਏ ਸੀ? ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਨੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਅੱਤਵਾਦੀ, ਖਾਲਿਸਤਾਨੀ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਝ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਕੋਈ ਅੱਤਵਾਦੀ ਨਹੀਂ ਹੈਗੇ, ਕੋਈ ਉਹ ਨਹੀਂ। ਤਾਂ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ। ਕਦੇ ਇਹ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ। ਨੁਕਸਾਨ ਤਾਂ ਬਹੁਤ ਭਾਰੀ ਹੋਇਆ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਬਾਈ। ਦੂਜੇ ਪਾਸੇ ਵੀ ਜਿਹੜੇ ਬਾਰਡਰ ਤੇ ਖੜੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਕੋਈ ਵੀ ਮੁਲਾਜ਼ਮ ਇੱਦਾਂ ਕਿਸੇ ਦੇ ਟਾਇਰ ਟੂਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਣ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ। ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਨਾ ਕੁ ਖਰਚਾ ਆ ਗਿਆ ਹੋਣਾ। ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ? ਹੁਣ ਤੱਕ ਜਿਹੜਾ ਟਾਇਰ ਟਿਊਬ ਨੇ ਅਸੀਂ 1.5 ਲੱਖ ਰੁਪਏ ਦੇ ਟਾਇਰ ਤੇ ਟਿਊਬਾਂ ਵਗੈਰਾ ਪਾ ਚੁੱਕੇ ਹਾਂ। ਸਾਨੂੰ ਕਿਸਾਨੀ ਅੰਦੋਲਨ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਨਾਲ ਅਗਰਵਾਲ ਸਮਾਜ ਨਾਲ ਚੱਲ ਕੇ ਚੱਲਿਆ। ਘਰੋਂ ਕੀ ਕਹਿ ਕੇ ਆਏ ਸੀ? ਘਰੇ ਫਿਰ ਦਿਹਾੜੀਦਾਰ ਬੰਦੇ ਨੂੰ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣਾ। ਤੁਹਾਡੀ ਤਾਂ ਦਿਹਾੜੀ ਵੀ ਜਾਂਦੀ ਆ ਤੇ ਘਰੇ ਖਰਚਾ ਪਾਣੀ ਵੀ ਉਸੇ ਹੱਥਾਂ ਦੀ ਕਮਾਈ ਦੇ ਨਾਲ ਚੱਲਦਾ ਹੋਣਾ। ਕੁਛ ਨਹੀਂ ਜੀ, ਦਾਣੇ ਪਏ ਆ ਘਰੇ, ਉਹ ਖਾ ਲੈਣਗੇ, ਇੱਥੋਂ ਲੰਗਰ ਮੈਨੂੰ ਮਿਲ ਜੂਗਾ। ਦੇ ਵਿੱਚ ਲਗਾਤਾਰ ਵਾਧਾ ਹੋਇਆ, ਘਾਟਾ ਹੋਇਆ, ਨੁਕਸਾਨ ਹੋਇਆ, ਉਸ ਦੀ ਭਰਪਾਈ ਕਰਨ ਦੇ ਲਈ ਨੌਜਵਾਨ ਅੱਗੇ ਆਏ ਨੇ। ਨੌਜਵਾਨਾਂ ਦੇ ਨਾਲ ਭਾਈਚਾਰੇ ਦੀ ਜਿਹੜੀ ਕਿ ਇੱਕ ਵੱਡੀ ਮਿਸਾਲ ਆ ਉਹ ਅੱਗੇ ਆਈ ਆ।
ਤਾਂ ਇਸ ਵਕਤ ਇੰਡੋਜ਼ ਟੀਵੀ ਤੇ ਤੁਸੀਂ ਜੁੜੇ ਹੋ ਤਾਂ ਅਸੀਂ ਤੁਹਾਡੇ ਨਾਲ ਇੱਕ ਤਸਵੀਰ 21 ਤਰੀਕ ਨੂੰ ਸਾਂਝੀ ਕਰੀ ਸੀ। ਉਹ ਤਸਵੀਰ ਦੇ ਵਿੱਚ ਕੀ ਸੀਗਾ ਕਿ ਗੱਡੀਆਂ ਦੀ ਭੰਨ ਤੋੜ ਹੋਈ ਆ, ਟਰੈਕਟਰਾਂ ਦੇ ਟਾਇਰ ਪਾੜੇ ਗਏ ਨੇ, ਟਰੈਕਟਰਾਂ ਦੇ ਵਿੱਚ ਟਾਇਰਾਂ ਦੇ ਵਿੱਚ ਸੂਏ ਮਾਰੇ ਗਏ ਨੇ, ਟਰੈਕਟਰਾਂ ਦੀ ਭੰਨ ਤੋੜ ਹੋਈ ਆ। ਪਰ ਉਹਨਾਂ ਦਾ ਭਰਪਾਈ ਕਰਨ ਦੇ ਲਈ ਇਹ ਨੌਜਵਾਨ ਅੱਗੇ ਆਏ ਨੇ। ਅਸੀਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਇਹ ਭਰਪਾਈ ਕਰ ਰਹੇ ਹੋ ਟਾਇਰਾਂ ਦੀ, ਜਿਹੜੇ ਟਰਾਲੀਆਂ, ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ? ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਨਾ ਕਰਨ ਆਏ ਸੀ? ਇਹ ਜਿਹੜੀ ਹਰਿਆਣੇ ਦੀ ਆਫਰੀ ਹੋਈ ਸਰਕਾਰ ਸੀ, ਖੱਟਰ ਸਰਕਾਰ, ਉਹਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਕੀਤਾ। ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਨੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀਆਂ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਸਾਰਿਆਂ ਨੇ, ਮੱਲੀ ਸਾਹਿਬ ਹੋਰਾਂ ਨੇ, ਸਿਕੰਦਰ ਜੀ ਨੇ, ਸਾਰਿਆਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਜਿਹੜੇ ਨੇ ਕਿਸਾਨਾਂ ਦੀ ਜਿਹੜੀ ਟਰੈਕਟਰਾਂ ਦੀ ਰਿਪੇਅਰ ਕਰਾਈ ਜਾ ਰਹੀ। ਬਾਈ ਜੀ ਤੁਸੀਂ ਵੀ ਨਾਲ ਹੀ ਹੋ। ਇੱਕ ਭਾਈਚਾਰੇ ਦੀ ਮਿਸਾਲ ਕਹਿੰਦੇ ਕਿ ਕਾਇਮ ਹੋ ਗਈ ਆ ਇੱਥੇ, ਜਿਹੜਾ ਅੱਤਵਾਦੀ, ਖਾਲਿਸਤਾਨੀ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਛ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨਿਖਿਲ ਮਿੱਤਲ ਹੈ ਜੀ। ਅਗਰਵਾਲ ਪਰਿਵਾਰ ਤੋਂ ਮੈਂ ਬਿਲੋਂਗ ਕਰਦਾ ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਅਸੀਂ ਇੱਕ ਹਿੰਦੂ ਪਰਿਵਾਰ ਹੋਣ ਦੇ ਨਾਤੇ ਇੱਕ ਕਿਸਾਨ ਭਾਈਆਂ ਦੀ ਮਦਦ ਕਰਨ ਲਈ ਅੱਗੇ ਆਏ ਆ। ਜੇ ਸਾਨੂੰ ਅੱਤਵਾਦੀ ਲੱਗਦੇ ਕਿ ਅਸੀਂ ਆਉਂਦੇ, ਸਾਨੂੰ ਸਾਡੇ ਭਾਈ ਲੱਗਦੇ ਨੇ। ਕੋਈ ਸਾਡਾ ਚਾਚਾ ਹੈ, ਕੋਈ ਤਾਇਆ ਹੈ, ਕੋਈ ਬਾਪੂ ਹੈ, ਕੋਈ ਲਾਣੇਦਾਰ ਹੈ। ਇਹਨਾਂ ਦਾ ਦੁੱਖ ਸਾਡੇ ਤੋਂ ਨਹੀਂ ਬਰਦਾਸ਼ਤ ਹੋ ਪਾਇਆ ਜੀ। ਸਾਡਾ ਵੱਡਾ ਵੀਰ ਅੰਕਿਤ ਗਰਗ ਜੀ, ਉਹ ਕਿਸੇ ਕੰਮ ਨੂੰ ਲੈ ਕੇ ਪਾਤੜਾ ਗਿਆ ਹੋਇਆ, ਉਹਨਾਂ ਨੇ ਸਾਨੂੰ ਪ੍ਰੇਰਿਤ ਕਰਿਆ। ਸਾਡੇ ਚਾਚਾ ਜੀ ਨੇ ਅਜੈਬ ਸਿੰਘ ਮੱਲੀ ਜੀ, ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਨੇ, ਉਹ ਅਗਰਵਾਲ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਇਹਨਾਂ ਨੇ ਰਲ ਕੇ ਮੀਟਿੰਗ ਕਰੀ ਵੀ ਜਿਹੜੇ ਆਪਾਂ 5-10 ਮਿੱਤਰ ਆ ਵੀ ਆਪਾਂ ਉੱਥੇ ਜਾ ਕੇ ਉਹਨਾਂ ਦਾ, ਕਿਸਾਨਾਂ ਦਾ ਜੋ ਨੁਕਸਾਨ ਹੋਇਆ, ਉਹ ਆਪਣੇ ਭਾਈ ਨੇ, ਕੋਈ ਅੱਤਵਾਦੀ ਨਹੀਂ ਹੈਗੇ, ਕੋਈ ਉਹ ਨਹੀਂ। ਇਹਦਾ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ, ਇਹ ਰਾਜਨੀਤੀ ਦੇ ਕਿਤੇ ਚੱਲਦੇ। ਕੋਈ ਅੱਤਵਾਦੀ ਨਹੀਂ, ਕੋਈ ਉਹ ਨਹੀਂ, ਇਹ ਸਭ ਆਪਣੇ ਕਿਸਾਨ ਭਾਈ ਨੇ। ਜੇ ਇਹ ਨੇ ਤਾਂ ਅਗਰਵਾਲ ਹੈ, ਤਾਂ ਸਾਰਾ ਸਮਾਜ ਹੈ, ਸਾਰਾ ਇੰਡੀਆ, ਸਾਰਾ ਹਿੰਦੁਸਤਾਨ ਹੈ। ਇਹਨਾਂ ਤੋਂ ਬਿਨਾ ਕੁਛ ਨਹੀਂ ਹੈਗਾ ਜੀ। ਕਦੇ ਇਹ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ, ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ? ਦੇਖੋ ਅਸੀਂ ਆਏ ਉਰੇ, ਇਹ ਵਿਚਾਰੇ ਸਾਡੀ ਫੁੱਲ, ਜਿਵੇਂ ਇਹਨਾਂ ਨੂੰ ਲੱਗਿਆ ਵੀ ਹਾਂ ਕਿ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ, ਇਹ ਵਿਚਾਰੇ ਚਾਹ ਪਾਣੀ ਜੋ ਵੀ ਚੀਜ਼ ਆਪ ਨਾਲ ਲੱਗਦੇ ਨੇ ਸਾਡੇ, ਵੀ ਕੋਈ ਐਸੀ, ਇਹ ਸਾਡੇ ਤੋਂ ਜ਼ਿਆਦਾ ਖੁਸ਼ ਨੇ ਜੀ ਵੀ ਹਿੰਦੂ ਭਾਈ ਨਾਲ ਸਾਡੇ ਲੱਗਿਆ, ਸਾਨੂੰ ਸਮਝ ਰਿਹਾ, ਸਾਡੇ ਸਮਾਜ ਨੂੰ ਸਮਝ ਰਿਹਾ। ਤਾਂ ਜੋ ਵੀ ਟਰੈਕਟਰ ਟਰਾਲੇ ਦੀ ਭਰਮਾਈ ਹੋ ਰਹੀ ਹੈ, ਸਾਨੂੰ ਚਾਹੇ 10 ਦਿਨ ਲੱਗਣ, 15 ਦਿਨ, ਸਾਨੂੰ ਅੱਜ 5ਵਾਂ ਦਿਨ ਸਾਨੂੰ ਹੋ ਰਿਹਾ ਅੱਜ ਜੀ। ਲਗਭਗ 15 ਤੋਂ 17 ਟਰੈਕਟਰ ਸੀਗੇ, 40-45 ਟਿਊਬਾਂ ਪੈ ਚੁੱਕੀਆਂ ਜੀ, 10-15 ਅੱਜ ਪਾਤੀਆਂ ਜੀ। ਕੱਲ੍ਹ ਤੋਂ ਮਕੈਨਿਕ ਆਉਣਾ ਸ਼ੁਰੂ ਹੋ ਜਾਊਗਾ ਜੀ। ਮਕੈਨਿਕ ਕੱਲ੍ਹ ਤੋਂ ਆਉਣਗੇ, ਜੋ ਉਹ ਐਸਟੀਮੇਟ ਦੇਣਗੇ ਵੀ ਆਹ ਚੀਜ਼ਾਂ ਲਿਆਓ, ਅਤੇ ਅਸੀਂ ਰਿਪੇਅਰ ਸ਼ੁਰੂ ਕਰ ਦਾਂਗੇ ਨਾਲ ਦੀ ਨਾਲ ਜੀ। ਵੀ ਅਸੀਂ ਇੱਕ ਮਿੱਥਿਆ ਚਾਚਾ ਜੀ ਨੇ ਪ੍ਰੇਰਿਤ ਕਰਿਆ, ਸਾਨੂੰ ਕੁਲਦੀਪ ਵੀਰੇ ਨੇ ਪ੍ਰੇਰਿਤ ਕਰਿਆ। ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਹਾਂ, ਅਸੀਂ ਅਗਰਵਾਲ ਨੂੰ ਬਿਲੋਂਗ ਕਰਦੇ ਹਾਂ। ਰਲ ਮਿਲ ਕੇ ਇਹਨਾਂ ਨੇ ਦੱਸਿਆ ਵੀ ਆਪਾਂ ਇਹ ਸਟਾਰਟ ਕਰਵਾ ਕੇ ਹੀ ਜਾਣਾ, ਜਿਨ੍ਹਾਂ ਜਿਹਦੇ ਸਟਾਰਟ ਨਹੀਂ ਹੁੰਦੇ ਅਸੀਂ ਉਦੋਂ ਨਹੀਂ ਜਾਵਾਂਗੇ ਜੀ। ਬਾਈ ਜੀ ਜਿਵੇਂ ਬਾਈ ਨੇ ਕਿਹਾ ਕਿ ਸਾਨੂੰ ਪ੍ਰੇਰਿਤ ਕੀਤਾ ਗਿਆ, ਸਾਨੂੰ ਇੱਧਰਲੇ ਪਾਸੇ ਨੂੰ ਲਿਆਂਦਾ ਗਿਆ, ਅਸੀਂ ਇਹ ਟਰੈਕਟਰਾਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ, ਇਹ ਗੱਡੀਆਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ। ਨੁਕਸਾਨ ਤਾਂ ਬਹੁਤ ਭਾਰੀ ਹੋਇਆ ਹੈ ਨਾ ਬਾਈ ਜੀ। ਜਾਨੀ ਨੁਕਸਾਨ ਤਾਂ ਜਿੱਥੇ ਹੋਇਆ ਸੀ, ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜੋ ਦਿੱਲੀ ਅੰਦੋਲਨ ਹੋਇਆ ਸੀਗਾ, ਉਦੋਂ ਸਾਡੀ ਸਾਰੇ ਭਰਾਵਾਂ ਨੇ ਸਾਡਾ ਸਾਥ ਦਿੱਤਾ। ਐਤਕੀ ਸਾਡੇ, ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ, ਇਹ ਸਾਡੇ ਮਹਾਜਨ ਪਰਿਵਾਰ ਨੇ, ਅਸੀਂ ਕੁਦਰਤੀ ਇਕੱਠੇ ਬੈਠਦੇ ਹਾਂ ਸਾਰੇ ਭਰਾ, ਕਹਿੰਦੇ ਯਾਰ ਆਪਾਂ ਕਿਸਾਨ ਭਰਾਵਾਂ ਦਾ ਸਾਥ ਦਈਏ ਵੀ, ਕਿਉਂਕਿ ਲੰਗਰ ਦਾ ਹਰ ਕਿਤੇ ਚੱਲਦਾ। ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ, ਜੋ ਲੰਗਰਾਂ ਤਾਂ ਚਲੋ ਪਰਮਾਤਮਾ ਹਮੇਸ਼ਾ ਚੱਲਦੇ ਰਹਿਣਗੇ। ਵੀ ਜਿਹੜੇ ਟਰੈਕਟਰ ਵਾਹਨ ਆਪਣੇ ਨੁਕਸਾਨੇ ਨੇ ਇਹਨਾਂ ਨੇ, ਔਰ ਉਹਨਾਂ ਦੀ ਜਿਵੇਂ ਆਪਾਂ ਟਰੈਕਟਰ 2 ਮੇਰੇ ਵੀਰ ਨੇ ਦੱਸਿਆ ਕਿ ਜਿਵੇਂ ਹੋਰ ਮਕੈਨੀਕਲ ਕੰਮ ਹੈ, ਕੱਲ੍ਹ ਤੋਂ ਅਸੀਂ ਉਹ ਵੀ ਸ਼ੁਰੂ ਕਰਾਵਾਂਗੇ ਸਾਰਾ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਬਾਈ। ਦੂਜੇ ਪਾਸੇ ਵੀ ਜਿਹੜੇ ਬਾਰਡਰ 'ਤੇ ਖੜ੍ਹੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਔਰ ਅਸੀਂ ਇਹ ਗੱਲ ਸਰਕਾਰਾਂ ਤੋਂ ਵੀ ਮੰਗ ਵੀ ਕਰਾਂਗੇ, ਇਹਦੀ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਕੋਈ ਵੀ ਮੁਲਾਜ਼ਮ ਇੱਦਾਂ ਕਿਸੇ ਦੇ ਟਾਇਰ ਟੂਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਾਹਨ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ। ਜਿਵੇਂ ਬਾਈ ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਨਾ ਕੁ ਖਰਚਾ ਆ ਗਿਆ ਹੋਣਾ, ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ ਦਾ? ਹੁਣ ਤੱਕ ਜਿਹੜਾ ਟਾਇਰ ਟਿਊਬ ਨੇ, ਅਸੀਂ 1.5 ਲੱਖ ਰੁਪਏ ਦੇ ਟਾਇਰ ਤੇ ਟਿਊਬਾਂ ਵਗੈਰਾ ਪਾ ਚੁੱਕੇ ਹਾਂ। ਤੇ ਹੁਣ ਜਿਹੜਾ ਇਹਦੇ 'ਚ ਟੈਕਨੀਕਲ ਨੁਕਸਾਨ ਹੈ,
ਜਿਵੇਂ ਨੋਜ਼ਲਾਂ ਤੋੜਤੀਆਂ ਜੀ, ਸਲੈਂਸਰ ਤੋੜਤੇ, ਲਾਈਟਾਂ ਤੋੜਤੀਆਂ, ਬੈਟਰੀਆਂ ਇੱਥੋਂ ਲੈ ਕੇ ਕੱਢ ਕੇ ਜੀ, ਉਹ ਜਿਹੜਾ ਮਿੱਠਾ ਟੈਂਕੀਆਂ 'ਚ ਪਾਤਾ, ਬੜਾ ਵੱਡਾ ਨੁਕਸਾਨ ਹੈ ਜੀ। ਉਹ ਜਿੰਨਾ ਵੀ ਹੋ ਸਕਿਆ ਸਾਨੂੰ ਉਸ ਦਿਨ ਖੁਸ਼ੀ ਹੋਈ ਜਦੋਂ ਅਗਰਵਾਲ ਭਾਈਚਾਰਾ, ਸਾਡਾ ਅੰਕਿਤ ਗਰਗ ਜੀ ਹੈ ਪਾਤਰਾਂ ਤੋਂ, ਆੜਤੀ ਵੀ ਨੇ, ਉਹ ਆੜਤੀ ਵੀ ਨੇ, ਆੜਤੀਆਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਹੋਇਆਂ, ਕਿਉਂਕਿ ਜਿਹੜਾ ਕਿਸਾਨ ਹੈ ਉਹ ਆੜਤੀ ਤੇ ਨਿਰਭਰ ਵੀ ਹੈ ਕਿਤੇ ਨਾ ਕਿਤੇ, ਤੇ ਇਸ ਲਈ ਆੜਤੀਆਂ ਸੋਚਿਆ ਵੀ ਕਿਸਾਨ ਦਾ ਜਿਹੜਾ ਪੁੱਤਾਂ ਵਾਂਗੂ ਪਾਲਿਆ ਟਰੈਕਟਰ ਹੈ, ਜਿਹੜਾ ਇਹਨਾਂ ਹਰਿਆਣਾ ਸਰਕਾਰ ਦੇ ਗੁੰਡਿਆਂ ਨੇ ਤੋੜਿਆ ਹੈ, ਅਸੀਂ ਇਹਨੂੰ ਆਪਣੇ ਖਰਚੇ ਤੇ ਠੀਕ ਕਰਵਾ ਕੇ ਦੇਵਾਂਗੇ। ਉਹ ਸਾਡੇ ਕੋਲ ਆਏ, ਭਾਈ ਅਸੀਂ ਇਹ ਸਾਡੇ ਨਾਲ ਲੱਗੋ, ਅਸੀਂ ਇਹ ਸੇਵਾ ਕਰਨੀ ਚਾਹੁੰਦੇ ਹਾਂ। ਸਾਨੂੰ ਕਿਸਾਨੀ ਅੰਦੋਲਨ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਨਾਲ ਅਗਰਵਾਲ ਸਮਾਜ ਨਾਲ ਚੱਲ ਕੇ ਚੱਲਿਆ। ਇੱਕ ਹੋਰ ਚੀਜ਼ ਹੈ ਜੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਦੀਆਂ ਨੇ। ਉਹ ਸਾਡਾ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜਾ ਪਾ ਕੇ ਰੱਖਣਾ ਚਾਹੁੰਦੀਆਂ ਸਨ, ਪਰ ਅੱਜ ਜਿਹੜਾ ਹਿੰਦੂ ਸਮਾਜ ਸਾਡੇ ਨਾਲ ਕਿਸਾਨਾਂ ਦੇ ਚੱਲਿਆ ਹੈ, ਇਹ ਇੱਕ ਸਰਕਾਰਾਂ ਦੇ ਮੂੰਹ ਤੇ ਚਪੇੜ ਹੈ। ਕਿਉਂਕਿ ਜਿਹੜਾ ਹਿੰਦੂ, ਸਿੱਖ ਜਾਂ ਮੁਸਲਮਾਨ ਹੈ, ਉਹ ਹਰ ਇੱਕ ਵੀਰ ਅੱਜ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਨਾਲ ਖੜਾ ਹੈ, ਤੇ ਅਸੀਂ ਇਹ ਜੰਗ ਜਿਹੜੀ ਹੈ ਜਿੱਤਾਂਗੇ। ਅਸੀਂ MSP ਲਾਗੂ ਕਰਾ ਕੇ ਰਵਾਂਗੇ, ਤੇ ਜਿਹੜੇ ਟਰੈਕਟਰ ਇਹ ਸਾਰੇ ਖਰਾਬ ਹੋਏ ਨੇ, ਇਹਨਾਂ ਨੂੰ ਜਿੰਨਾ ਚਿਰ ਸਾਰੇ ਠੀਕ ਹੋ ਕੇ ਸਟਾਰਟ ਹੋ ਕੇ ਹਰਿਆਣੇ ਦੀ ਹਿੱਕ ਤੇ ਨਹੀਂ ਚੜ੍ਹ ਜਾਂਦੀ, ਉਹਨਾਂ ਚਿਰ ਹਿੰਦੂ ਸਮਾਜ ਦੇ ਜਿਹੜੇ ਲੋਕ ਨੇ ਉਹ ਸਾਡੇ ਨਾਲ ਖੜੇ ਨੇ, ਫਾਈਨੈਂਸ਼ੀਅਲ ਮਦਦ ਵੀ ਕਰ ਰਹੇ ਨੇ, ਲੰਗਰਾਂ ਦੀ ਸੇਵਾ ਵੀ ਕਰ ਰਹੇ ਨੇ, ਤੇ ਟਰੈਕਟਰ ਵੀ ਸਟਾਰਟ ਕਰ ਰਹੇ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਇਸ ਗੱਲ ਦੀ। ਤੁਸੀਂ ਕਿਹਾ ਕਿ ਟਰੈਕਟਰ ਖੜੇ ਹੋ ਗਏ ਨੇ, ਖੜੇ ਕਰ ਦਿੱਤੇ ਨੇ ਟਰੈਕਟਰ, ਤੇ ਸਟਾਰਟ ਹੋਣੇ ਬਾਕੀ ਨੇ, ਕਦੋਂ ਤੱਕ ਹੋ ਜਾਣਗੇ ਸਟਾਰਟ? ਵੀਰ ਜੀ ਕੱਲ ਤੋਂ ਅਸੀਂ ਮਕੈਨਿਕ ਲਿਆ ਕੇ ਕੰਮ ਸ਼ੁਰੂ ਕਰ ਦਾਂਗੇ, 2 ਦਿਨਾਂ 'ਚ ਇਹਨਾਂ ਨੂੰ ਸਟਾਰਟ ਕਰ ਦਾਂਗੇ ਅਸੀਂ, ਕਿਉਂਕਿ ਟਾਈਮ ਤਾਂ ਲੱਗੂਗਾ, ਟਰੈਕਟਰ ਕਾਫੀ ਨੇ, ਤੇ ਇਹਨਾਂ ਦੀ ਜੋ ਟੈਂਕੀਆਂ ਨੇ ਖੋਲ੍ਹਣੀਆਂ, ਸਾਫ਼ ਕਰਨੀਆਂ, ਉਹਦੇ ਲਈ ਸਮਾਂ ਲੱਗਦਾ। 2 ਦਿਨਾਂ 'ਚ ਇਹਨਾਂ ਨੂੰ ਸਟਾਰਟ ਕਰ ਦਾਂਗੇ ਟਰੈਕਟਰਾਂ ਨੂੰ। ਕਿਸੇ ਦੀ ਨਿਊਜ਼ਲ ਪੈਣ ਵਾਲੀ ਆ, ਟੈਂਕੀ ਸਾਫ਼ ਹੋਣ ਵਾਲੀ ਆ, ਬੈਟਰੀ, ਕਿਉਂਕਿ ਉੱਪਰਲੇ ਜਿਹੜੇ ਨਿਊਜ਼ਲਾਂ ਦੇ ਹੁੰਦੇ ਨੇ, ਜਿਵੇਂ ਪੰਪ ਹੁੰਦੇ ਨੇ, ਉਹ ਵੀ ਤੋੜ ਦਿੱਤੇ ਨੇ ਇਹਨਾਂ ਨੇ। ਤੁਸੀਂ ਮਿਸਤਰੀ ਹੋ ਬਈ, ਇਹਨਾਂ ਦੇ ਨਾਲ ਕੰਮ ਕਰ ਰਹੇ ਹੋ ਤੁਸੀਂ, ਹਨਾ? ਇਹ ਪੈਸੇ ਤੌਰ ਤੇ ਤੁਸੀਂ ਵੀ ਆਪਦੇ ਬੰਨਿਓ ਕੋਈ ਹੈਲਪ ਕਰ ਰਹੇ ਹੋ ਇਹ ਕਿਸਾਨਾਂ ਦੀ? ਜਿਵੇਂ ਇਹਨਾਂ ਨੇ ਬਾਈ ਹੋਰਾਂ ਨੇ ਪੈਸਾ ਲਾਤਾ, ਚਲੋ ਟਾਇਰ ਟੂਪਾਂ ਲੈ ਆਂਦੀਆਂ, ਹਨਾ? ਬਾਈ ਜੀ ਦੂਰੋਂ ਆਏ ਨੇ। ਹਾਂਜੀ, ਫਾਜ਼ਿਲਕਾ ਤੋਂ ਆਇਆ ਮੈਂ, ਕਬੂਲ ਸ਼ਕੂਬਨ ਤੋਂ। ਹਾਂਜੀ, ਮੋਟਰਸਾਈਕਲ ਤੇ ਚੱਲ ਕੇ ਆਹੀ ਮਤਲਬ ਹੈਲਪ ਕਰਨ ਆਇਆ ਮੈਂ, ਵੀ ਨਾਲ ਹੈਲਪ ਕਰੀਏ ਇਹਨਾਂ ਦੀ। ਨੂੰ ਦੇਖ ਕੇ ਜਜ਼ਬਾ ਹੋਇਆ ਵੀ ਚੱਲੇ ਸਪੈਸ਼ਲ ਸੇਵਾ ਲਈ ਪਹੁੰਚੇ ਨੇ ਜੀ। ਅਸੀਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ। ਤੁਸੀਂ ਕਿੰਨੀ ਦੂਰੋਂ ਚੱਲ ਕੇ ਸਾਡੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾ ਰਹੇ ਹੋ। ਇੱਥੇ ਗੋਦੀ ਮੀਡੀਆ ਤੇ ਮੋਦੀ ਮੀਡੀਆ ਵੀ ਹੈ, ਪਰ ਜਿਹੜੇ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚੈਨਲ ਵਾਲਾ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਰਹੇ ਹੋ। ਇੰਨੇ ਜੋਖਮ 'ਚ ਆ ਕੇ ਆਪਣੀ ਜਾਨ ਪਾ ਕੇ, ਕਿਉਂਕਿ ਅਥਰੂ ਗੈਸ ਸੱਟੇ ਜਾ ਰਹੇ ਸੀ, ਮੈਂ ਦੇਖ ਰਿਹਾ ਤੁਸੀਂ ਪਹਿਲੇ ਦਿਨ ਤੋਂ ਹੀ ਇੱਥੇ ਨਾਲ ਸੇਵਾ ਕਰ ਰਹੇ ਹੋ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਬਈ ਘਰੋਂ ਕੀ ਕਹਿ ਕੇ ਆਏ ਸੀ? ਘਰੇ ਫਿਰ ਦਿਹਾੜੀਦਾਰ ਬੰਦੇ ਨੂੰ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣਾ। ਤੁਹਾਡੀ ਤਾਂ ਦਿਹਾੜੀ ਵੀ ਜਾਂਦੀ ਆ, ਤੇ ਘਰੇ ਖਰਚਾ ਪਾਣੀ ਵੀ ਉਸੇ ਹੱਥਾਂ ਦੀ ਕਮਾਈ ਦੇ ਨਾਲ ਚੱਲਦਾ ਹੋਣਾ। ਕੁਛ ਨਹੀਂ, ਦਾਣੇ ਪਏ ਆ ਘਰੇ, ਉਹ ਖਾ ਲੈਣਗੇ, ਇੱਥੋਂ ਲੰਗਰ ਮੈਨੂੰ ਮਿਲ ਜੂਗਾ, ਆਹੀ ਕਹਿ ਕੇ ਆਏ ਸੀ। ਬਹੁਤ ਵੱਡਾ ਜਜ਼ਬਾ ਲੈ ਕੇ ਆਏ ਨੇ। ਬੋਲੇ ਸੋ ਨਿਹਾਲ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਇਹ ਬਾਈ ਤੁਹਾਡੇ ਮਕੈਨਿਕ ਜਿਹੜੇ ਤੁਸੀਂ ਲੈ ਕੇ ਆਏ ਹੋ, ਚਲੋ ਇਹਨਾਂ ਨਾਲ ਵੀ ਗੱਲ ਕਰ ਲਈ ਥੋੜੀ ਬਹੁਤੀ। ਕਿਵੇਂ ਹੋ, ਠੀਕ ਹੋ? ਸਾਡਾ ਹੈੱਡ ਮਿਸਤਰੀ ਕਾਲਾ। ਠੀਕ ਹੋ? ਵਧੀਆ ਭਰਾ ਜੀ, ਵਧੀਆ। ਕਿੰਨਾ ਕੁ ਨੁਕਸਾਨ ਹੋ ਗਿਆ, ਕਿੰਨਾ ਕੁ ਜ਼ੋਰ ਲੱਗ ਰਿਹਾ? ਚਲੋ ਇਹੀ ਪੁੱਛ ਲਈ ਆਪਾਂ ਤੁਹਾਡੇ ਤੋਂ। ਤਾਂ ਵਾਧੂ ਜੀ, ਜ਼ੋਰ ਦੀ ਕੋਈ ਚੱਕਰ ਨਹੀਂ ਜੀ, ਕੋਈ ਦਿੱਕਤ ਨਹੀਂ ਨਾ ਜੀ। ਹੋਰ ਤਾਂ ਜਿੰਨਾ ਚਿਰ ਕਹੋਗੇ ਉਨਾ ਚਿਰ ਕੰਮ ਕਰਾਂਗੇ ਜੀ। ਜਦੋਂ ਆ ਕੇ ਇੱਥੇ ਟਰੈਕਟਰ ਦੇਖੇ ਉਦੋਂ ਇੱਕ ਵਾਰ ਤਾਂ ਰੋਣਾ ਨਿਕਲਿਆ ਹੋਣਾ? ਉਹ ਰੋਣਾ ਤਾਂ ਜ਼ਰੂਰ ਨਿਕਲਿਆ ਜੀ, ਨੁਕਸਾਨ ਕਰਕੇ, ਪਰ ਸਾਨੂੰ ਕੰਮ ਦਾ ਕੋਈ ਚੱਕਰ ਨਹੀਂ। ਕੰਮ ਜਦੋਂ ਵੀ ਕਹੋਗੇ ਉਦੋਂ ਤਿਆਰ ਆਈ ਆਪਾਂ ਕੰਮ ਕਰਨ ਨੂੰ। ਕਿੰਨੇ ਦਿਨ ਹੋ ਗਏ ਇੱਥੇ ਲੱਗਿਆ ਨੂੰ? ਹੋ ਗਈ 4-5 ਦਿਨ ਜੀ। 4-5 ਦਿਨ? ਹਾਂਜੀ। ਤਾਂ ਇਹ ਤੁਸੀਂ ਕਿੱਥੇ ਨੇ ਆਪਣੇ ਮੀਨ? ਇਹ ਨੇ, ਇਹ ਬਾਈ ਨੇ, ਹਨਾ? ਸਾਰੀ ਨੇ ਮੁੰਡਾ ਇਹੀ ਮੇਨ। ਅੱਛਾ, ਇਹ ਮੀਨ ਨਾਲ ਹੀ ਨੇ, ਉਦੋਂ ਤੋਂ ਸਾਡੇ ਨਾਲ ਹੀ। ਅੱਛਾ, ਇਹ ਨਾ ਇਹ ਵਿੱਚ ਫੀਡਿੰਗ ਵਾਲੀ। ਘਰ ਦਾ ਖਰਚਾ ਕਿਵੇਂ ਚੱਲਦਾ ਫਿਰ ਇੱਥੋਂ? ਅੱਜ ਚੱਲੀ ਜਾਂਦਾ ਜੀ, ਉੱਪਰ ਵਾਲਾ ਰੱਬ ਦਿੰਦਾ ਜੀ, ਉੱਪਰ ਵਾਲਾ ਦੇ ਜਾਂਦਾ ਜੀ ਰੱਬ। ਉੱਪਰ ਵਾਲਾ ਦੇ ਰਿਹਾ। ਆਜੋ ਅੱਗੇ ਨੂੰ ਆਜੋ। ਫਿਰ ਘਰੇ ਕੀ ਕਹਿ ਕੇ ਆਏ ਹੋ? ਇੱਥੇ ਆਏ ਸੀ ਅੰਦੋਲਨ ਦੇ ਵਿੱਚ? ਜਾ ਰਹੇ ਆ ਬਾਰਡਰ ਤੇ, ਹਾਂ, ਕੰਮ ਕਰਕੇ ਆਣਾ। ਕੰਮ ਟੂਬਾ ਟਾਬਾ ਪਾਣੀਆਂ ਨੇ ਹੋਰ। ਹਾਂਜੀ, ਕਦੇ ਟਾਇਰਾਂ ਨੂੰ ਪੈਂਚਰ ਲਾ ਕੇ ਖਰਚਾ ਚੁੱਕਿਆ ਜਾਂਦਾ ਘਰ ਦਾ, ਕਦੇ ਟੂਬ ਬਦਲ ਕੇ ਖਰਚਾ ਚੁੱਕਿਆ ਜਾਂਦਾ। ਇੱਥੇ ਤਾਂ ਫ੍ਰੀ 'ਚ ਸੇਵਾ ਕਰ ਰਹੇ ਹੋ। 2 ਦਿਨ 'ਚ ਕੀ ਹੁੰਦਾ ਜੀ? 2 ਦਿਨਾਂ 'ਚ ਕੀ ਹੁੰਦਾ? ਕੁਛ ਨਹੀਂ ਹੈ ਕੁਛ ਨਹੀਂ ਹੁੰਦਾ ਜੀ।
ਸਵੇਰੇ ਸਵੇਰੇ ਕਰ ਦਿੰਦੇ ਹਾਂ ਘਰ ਜੋਗਾ ਖਰਚਾ ਹੈ ਸਰ। ਬਿਲਕੁਲ, ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ। ਦੇਖੋ ਕਿਵੇਂ ਜਿਹੜੇ ਕਿ ਟਾਇਰ ਟਿਊਬ ਨੇ ਉਹ ਬਦਲੇ ਜਾ ਰਹੇ ਨੇ। ਇਹੀ ਤਸਵੀਰ ਸੀ, ਇਹੀ ਟਰੈਕਟਰਾਂ ਦੀ ਤਸਵੀਰ ਸੀ ਜਿਹੜੀ ਅਸੀਂ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ। ਤੇ ਅੱਜ ਉਹੀ ਟਰੈਕਟਰ ਨੇ ਜਿਹੜੇ ਫੇਰ ਮੁੜ ਫੁਕਾਰੇ ਮਾਰਨਗੇ ਤੇ ਫੇਰ ਮੁੜ ਸਟਾਰਟ ਹੋਣਗੇ। ਤੇ ਅਸੀਂ ਫੇਰ ਉਹ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਹਰਜਿੰਦਰ ਸਿੰਘ ਢਿੱਲੋਂ ਨੂੰ ਫੇਰ ਮਿਲਦੇ ਹਾਂ ਨਵੇਂ ਮੁੱਦੇ ਤੇ ਨਵੀਂ ਗੱਲ ਕਰਾਂਗੇ। ਜਿਹੜੀ ਇਹ ਭਰਪਾਈ ਕਰ ਰਹੇ ਹੋ ਟਾਇਰਾਂ ਦੀ, ਜਿਹੜੇ ਟਰਾਲੀਆਂ, ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ? ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਂ ਨਾ ਕਰਨਾ ਆਏ ਸੀ? ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਦੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀਆਂ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਅੱਤਵਾਦੀ, ਖਾਲਿਸਤਾਨੀ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਝ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਕੋਈ ਅੱਤਵਾਦੀ ਨਹੀਂ ਹੈਗੇ, ਕੋਈ ਉਹ ਨਹੀਂ। ਤਾਂ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ। ਕਦੇ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ। ਨੁਕਸਾਨ ਤਾਂ ਬਹੁਤ ਭਾਰੀ ਹੋਇਆ ਹੈ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਬਾਈ। ਦੂਜੇ ਪਾਸੇ ਵੀ ਜਿਹੜੇ ਬਾਰਡਰ ਤੇ ਖੜੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਕੋਈ ਵੀ ਮੁਲਾਜ਼ਮ ਇੱਦਾਂ ਕਿਸੇ ਦੇ ਟਾਇਰ ਟਿਊਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਣ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ। ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਨਾ ਕੁ ਖਰਚਾ ਆ ਗਿਆ ਹੋਣਾ। ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ? ਹੁਣ ਤੱਕ ਜਿਹੜਾ ਟਾਇਰ ਟਿਊਬ ਨੇ ਅਸੀਂ 1.5 ਲੱਖ ਰੁਪਏ ਦੇ ਟਾਇਰ ਤੇ ਟਿਊਬਾਂ ਵਗੈਰਾ ਪਾ ਚੁੱਕੇ ਹਾਂ। ਸਾਨੂੰ ਕਿਸਾਨੀ ਅੰਦੋਲਨ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਨਾਲ ਅਗਰਵਾਲ ਸਮਾਜ ਨਾਲ ਚੱਲ ਕੇ ਚੱਲਿਆ। ਘਰੋਂ ਕੀ ਕਹਿ ਕੇ ਆਏ ਸੀ? ਘਰੇ ਫਿਰ ਦਿਹਾੜੀਦਾਰ ਬੰਦੇ ਨੂੰ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣਾ। ਤੁਹਾਡੀ ਤਾਂ ਦਿਹਾੜੀ ਵੀ ਜਾਂਦੀ ਆ ਤੇ ਘਰੇ ਖਰਚਾ ਪਾਣੀ ਵੀ ਉਸੇ ਹੱਥਾਂ ਦੀ ਕਮਾਈ ਦੇ ਨਾਲ ਚੱਲਦਾ ਹੋਣਾ। ਕੁਛ ਨਹੀਂ, ਦਾਣੇ ਪਏ ਆ ਘਰੇ, ਉਹ ਖਾ ਲੈਣਗੇ। ਇੱਥੋਂ ਲੰਗਰ ਮੈਨੂੰ ਮਿਲ ਜੂਗਾ। ਦੇ ਵਿੱਚ ਲਗਾਤਾਰ ਵਾਧਾ ਹੋਇਆ, ਘਾਟਾ ਹੋਇਆ, ਨੁਕਸਾਨ ਹੋਇਆ। ਉਸ ਦੀ ਭਰਪਾਈ ਕਰਨ ਦੇ ਲਈ ਨੌਜਵਾਨ ਅੱਗੇ ਆਏ ਨੇ। ਨੌਜਵਾਨਾਂ ਦੇ ਨਾਲ ਭਾਈਚਾਰੇ ਦੀ ਜਿਹੜੀ ਕਿ ਇੱਕ ਵੱਡੀ ਮਿਸਾਲ ਆ ਉਹ ਅੱਗੇ ਆਈ ਆ। ਤਾਂ ਇਸ ਵਕਤ ਇੰਡੋਜ਼ ਟੀਵੀ ਤੇ ਤੁਸੀਂ ਜੁੜੇ ਹੋ ਤਾਂ ਅਸੀਂ ਤੁਹਾਡੇ ਨਾਲ ਇੱਕ ਤਸਵੀਰ 21 ਤਰੀਕ ਨੂੰ ਸਾਂਝੀ ਕਰੀ ਸੀ। ਉਹ ਤਸਵੀਰ ਦੇ ਵਿੱਚ ਕੀ ਸੀਗਾ ਕਿ ਗੱਡੀਆਂ ਦੀ ਭੰਨ ਤੋੜ ਹੋਈ ਆ, ਟਰੈਕਟਰਾਂ ਦੇ ਟਾਇਰ ਪਾੜੇ ਗਏ ਨੇ, ਟਰੈਕਟਰਾਂ ਦੇ ਵਿੱਚ ਟਾਇਰਾਂ ਦੇ ਵਿੱਚ ਸੂਏ ਮਾਰੇ ਗਏ ਨੇ, ਟਰੈਕਟਰਾਂ ਦੀ ਭੰਨ ਤੋੜ ਹੋਈ ਆ। ਪਰ ਉਹਨਾਂ ਦਾ ਭਰਪਾਈ ਕਰਨ ਦੇ ਲਈ ਇਹ ਨੌਜਵਾਨ ਅੱਗੇ ਆਏ ਨੇ। ਅਸੀਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਇਹ ਭਰਪਾਈ ਕਰ ਰਹੇ ਹੋ ਟਾਇਰਾਂ ਦੀ, ਜਿਹੜੇ ਟਰਾਲੀਆਂ, ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ? ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਂ ਨਾ ਕਰਨ ਆਏ ਸੀ? ਇਹ ਜਿਹੜੀ ਹਰਿਆਣੇ ਦੀ ਆਫਰੀ ਹੋਈ ਸਰਕਾਰ ਸੀ, ਖੱਟਰ ਸਰਕਾਰ, ਉਹਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਕੀਤਾ। ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਦੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀਆਂ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਸਾਰਿਆਂ ਨੇ, ਮੱਲੀ ਸਾਹਿਬ ਹੋਰਾਂ ਨੇ, ਸੁਰਿੰਦਰ ਜੀ ਨੇ, ਸਾਰਿਆਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਜਿਹੜੇ ਨੇ ਕਿਸਾਨਾਂ ਦੀ ਜਿਹੜੀ ਟਰੈਕਟਰਾਂ ਦੀ ਰਿਪੇਅਰ ਕਰਾਈ ਜਾ ਰਹੀ ਹੈ। ਬਾਈ ਜੀ ਤੁਸੀਂ ਵੀ ਨਾਲ ਹੀ ਹੋ। ਇੱਕ ਭਾਈਚਾਰੇ ਦੀ ਮਿਸਾਲ ਕਹਿੰਦੇ ਕਿ ਕਾਇਮ ਹੋ ਗਈ ਆ ਇੱਥੇ। ਜਿਹੜਾ ਅੱਤਵਾਦੀ, ਖਾਲਿਸਤਾਨੀ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਝ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨਿਖਿਲ ਮਿੱਤਲ ਹੈ ਜੀ। ਅਗਰਵਾਲ ਪਰਿਵਾਰ ਤੋਂ ਮੈਂ ਬਿਲੋਂਗ ਕਰਦਾ ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਅਸੀਂ ਇੱਕ ਹਿੰਦੂ ਪਰਿਵਾਰ ਹੋਣ ਦੇ ਨਾਤੇ ਇੱਕ ਕਿਸਾਨ ਭਾਈਆਂ ਦੀ ਮਦਦ ਕਰਨ ਲਈ ਅੱਗੇ ਆਏ ਆ। ਜੇ ਸਾਨੂੰ ਅੱਤਵਾਦੀ ਲੱਗਦਾ ਕਿ ਅਸੀਂ ਆਉਂਦੇ, ਸਾਨੂੰ ਸਾਡੇ ਭਾਈ ਲੱਗਦੇ ਨੇ। ਕੋਈ ਸਾਡਾ ਚਾਚਾ ਹੈ, ਕੋਈ ਤਾਇਆ ਹੈ, ਕੋਈ ਬਾਪੂ ਹੈ, ਕੋਈ ਲਾਣੇਦਾਰ ਹੈ। ਇਹਨਾਂ ਦਾ ਦੁੱਖ ਸਾਡੇ ਤੋਂ ਨਹੀਂ ਬਰਦਾਸ਼ਤ ਹੋ ਪਾਇਆ ਜੀ। ਸਾਡਾ ਵੱਡਾ ਵੀਰ ਅੰਕਿਤ ਗਰਗ ਜੀ, ਉਹ ਕਿਸੇ ਕੰਮ ਨੂੰ ਲੈ ਕੇ ਪਾਤੜਾ ਗਿਆ ਹੋਇਆ, ਉਹਨਾਂ ਨੇ ਸਾਨੂੰ ਪ੍ਰੇਰਿਤ ਕਰਿਆ। ਸਾਡੇ ਚਾਚਾ ਜੀ ਨੇ ਅਜੈਬ ਸਿੰਘ ਮੱਲੀ ਜੀ, ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਨੇ, ਉਹ ਅਗਰਵਾਲ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਇਹਨਾਂ ਨੇ ਰਲ ਕੇ ਮੀਟਿੰਗ ਕਰੀ ਵੀ ਜਿਹੜੇ ਆਪਾਂ 5-10 ਮਿੱਤਰ ਆ ਵੀ ਆਪਾਂ ਉੱਥੇ ਜਾ ਕੇ ਉਹਨਾਂ ਦਾ, ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹ ਆਪਣੇ ਭਾਈ ਨੇ, ਕੋਈ ਅੱਤਵਾਦੀ ਨਹੀਂ ਹੈਗੇ, ਕੋਈ ਉਹ ਨਹੀਂ। ਤਾਂ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ।
ਇਹ ਰਾਜਨੀਤੀ ਦੇ ਕਿਤੇ ਚੱਲਦੇ, ਕੋਈ ਅੱਤਵਾਦੀ ਨਹੀਂ, ਕੋਈ ਉਹ ਨਹੀਂ, ਇਹ ਸਭ ਆਪਣੇ ਕਿਸਾਨ ਭਾਈ ਨੇ। ਜੇ ਇਹ ਨੇ ਤਾਂ ਅਗਰਵਾਲ ਹੈ, ਤਾਂ ਸਾਰਾ ਸਮਾਜ ਹੈ, ਸਾਰਾ ਇੰਡੀਆ, ਸਾਰਾ ਹਿੰਦੁਸਤਾਨ ਹੈ। ਇਹਨਾਂ ਤੋਂ ਬਿਨਾ ਕੁਛ ਨਹੀਂ ਹੈਗਾ ਜੀ। ਕਦੇ ਇਹ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਨਹੀਂ ਜੀ, ਨਹੀਂ। ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ, ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ? ਉਹ ਦੇਖੋ, ਅਸੀਂ ਆਏ ਉਰੇ, ਇਹ ਵਿਚਾਰੇ ਸਾਡੀ ਫੁੱਲ, ਜਿਵੇਂ ਇਹਨਾਂ ਨੂੰ ਲੱਗਿਆ ਵੀ ਹਾਂ ਕਿ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ, ਇਹ ਵਿਚਾਰੇ ਚਾਹ ਪਾਣੀ ਜੋ ਵੀ ਚੀਜ਼ ਆਪ ਨਾਲ ਲੱਗਦੇ ਨੇ ਸਾਡੇ, ਵੀ ਕੋਈ ਐਸੀ, ਇਹ ਸਾਡੇ ਤੋਂ ਜ਼ਿਆਦਾ ਖੁਸ਼ ਨੇ ਜੀ ਵੀ ਹਿੰਦੂ ਭਾਈ ਨਾਲ ਸਾਡੇ ਲੱਗਿਆ, ਸਾਨੂੰ ਸਮਝ ਰਿਹਾ, ਸਾਡੇ ਸਮਾਜ ਨੂੰ ਸਮਝ ਰਿਹਾ। ਤਾਂ ਜੋ ਵੀ ਟਰੈਕਟਰ ਟਰਾਲੇ ਦੀ ਭਰਮਾਈ ਹੋ ਰਹੀ ਹੈ, ਸਾਨੂੰ ਚਾਹੇ 10 ਦਿਨ ਲੱਗਣ 15 ਦਿਨ, ਸਾਨੂੰ ਅੱਜ 5ਵਾਂ ਦਿਨ ਹੈ ਸਾਨੂੰ ਉਰੇ ਅੱਜ ਜੀ। ਲਗਭਗ 15 ਤੋਂ 17 ਟਰੈਕਟਰ ਸੀਗੇ, 40-45 ਟਿਊਬਾਂ ਪੈ ਚੁੱਕੀਆਂ ਜੀ, 10-15 ਅੱਜ ਪਾਤੀਆਂ ਜੀ। ਕੱਲ੍ਹ ਤੋਂ ਮਕੈਨਿਕ ਆਉਣਾ ਸ਼ੁਰੂ ਹੋ ਜਾਊਗਾ ਜੀ। ਮਕੈਨਿਕ ਕੱਲ੍ਹ ਤੋਂ ਆਉਣਗੇ, ਜੋ ਉਹ ਐਸਟੀਮੇਟ ਦੇਣਗੇ ਵੀ ਆਹ ਚੀਜ਼ਾਂ ਲਿਆਓ, ਤੇ ਅਸੀਂ ਰਿਪੇਅਰ ਸ਼ੁਰੂ ਕਰ ਦਾਂਗੇ ਨਾਲ ਦੀ ਨਾਲ ਜੀ। ਵੀ ਅਸੀਂ ਇੱਕ ਮਿੱਥਿਆ ਚਾਚਾ ਜੀ ਨੇ ਪ੍ਰੇਰਿਤ ਕਰਿਆ, ਸਾਨੂੰ ਕੁਲਦੀਪ ਵੀਰੇ ਨੇ ਪ੍ਰੇਰਿਤ ਕਰਿਆ, ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ, ਅਸੀਂ ਅਗਰਵਾਲ ਨੂੰ ਬਿਲੋਂਗ ਕਰਦੇ ਹਾਂ। ਰਲ ਮਿਲ ਕੇ ਇਹਨਾਂ ਨੇ ਦੱਸਿਆ ਵੀ ਆਪਾਂ ਇਹ ਸਟਾਰਟ ਕਰਵਾ ਕੇ ਹੀ ਜਾਣਾ, ਜਿਨ੍ਹਾਂ ਜਿਹਦੇ ਸਟਾਰਟ ਨਹੀਂ ਹੁੰਦੇ ਅਸੀਂ ਉਰੋਂ ਨਹੀਂ ਜਾਵਾਂਗੇ ਜੀ। ਬਾਈ ਜੀ, ਜਿਵੇਂ ਬਾਈ ਨੇ ਕਿਹਾ ਕਿ ਸਾਨੂੰ ਪ੍ਰੇਰਿਤ ਕੀਤਾ ਗਿਆ, ਸਾਨੂੰ ਇੱਧਰਲੇ ਪਾਸੇ ਨੂੰ ਲਿਆਂਦਾ ਗਿਆ, ਅਸੀਂ ਇਹ ਟਰੈਕਟਰਾਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ, ਇਹ ਗੱਡੀਆਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ। ਨੁਕਸਾਨ ਤਾਂ ਬਹੁਤ ਭਾਰੀ ਹੋਇਆ ਹੈ ਨਾ ਬਾਈ ਜੀ। ਜਾਨੀ ਨੁਕਸਾਨ ਤਾਂ ਜਿੱਥੇ ਹੋਇਆ ਹੋਇਆ ਸੀ, ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜੋ ਦਿੱਲੀ ਅੰਦੋਲਨ ਹੋਇਆ ਸੀਗਾ ਉਦੋਂ ਸਾਡੀ ਸਾਰੇ ਭਰਾਵਾਂ ਨੇ ਸਾਡਾ ਸਾਥ ਦਿੱਤਾ। ਐਤਕੀ ਸਾਡੇ, ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ, ਇਹ ਸਾਡੇ ਮਹਾਜਨ ਪਰਿਵਾਰ ਨੇ, ਅਸੀਂ ਕੁਦਰਤੀ ਇਕੱਠੇ ਬੈਠਦੇ ਹਾਂ ਸਾਰੇ ਭਰਾ, ਕਹਿੰਦੇ ਯਾਰ ਆਪਾਂ ਕਿਸਾਨ ਭਰਾਵਾਂ ਦਾ ਸਾਥ ਦਈਏ ਵੀ, ਕਿਉਂਕਿ ਲੰਗਰ ਦਾ ਹਰ ਕਿਤੇ ਚੱਲਦਾ ਹੈ, ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ, ਜੋ ਲੰਗਰ ਆ ਤਾਂ ਚਲੋ ਪ੍ਰਮਾਤਮਾ ਹਮੇਸ਼ਾ ਚੱਲਦੇ ਰਹਿਣਗੇ। ਵੀ ਜਿਹੜੇ ਟਰੈਕਟਰ ਵਾਹਨ ਆਪਣੇ ਨੁਕਸਾਨੇ ਨੇ ਇਹਨਾਂ ਨੇ, ਔਰ ਉਹਨਾਂ ਦੀ ਜਿਵੇਂ ਆਪਾਂ ਟਰੈਕਟਰ ਟੂ ਮੇਰੇ ਵੀਰ ਨੇ ਦੱਸਿਆ ਕਿ ਜਿਵੇਂ ਹੋਰ ਮਕੈਨੀਕਲ ਕੰਮ ਹੈ, ਕੱਲ੍ਹ ਤੋਂ ਅਸੀਂ ਉਹ ਵੀ ਸ਼ੁਰੂ ਕਰਾਵਾਂਗੇ ਸਾਰਾ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਬਾਈ, ਦੂਜੇ ਪਾਸੇ ਵੀ ਜਿਹੜੇ ਬਾਰਡਰ 'ਤੇ ਖੜ੍ਹੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਔਰ ਅਸੀਂ ਇਹ ਗੱਲ ਸਰਕਾਰਾਂ ਤੋਂ ਵੀ ਮੰਗ ਵੀ ਕਰਾਂਗੇ, ਇਹਦੀ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਕੋਈ ਵੀ ਮੁਲਾਜ਼ਮ ਇੱਦਾਂ ਕਿਸੇ ਦੇ ਟਾਇਰ ਟੂਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਾਹਨ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ। ਜਿਵੇਂ ਬਾਈ ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਨਾ ਕੁ ਖਰਚਾ ਆ ਗਿਆ ਹੋਣਾ, ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ ਦਾ? ਹੁਣ ਤੱਕ ਜਿਹੜਾ ਟਾਇਰ ਟਿਊਬ ਨੇ, ਅਸੀਂ 1.5 ਲੱਖ ਰੁਪਏ ਦੇ ਟਾਇਰ ਤੇ ਟਿਊਬਾਂ ਵਗੈਰਾ ਪਾ ਚੁੱਕੇ ਹਾਂ। ਤੇ ਹੁਣ ਜਿਹੜਾ ਇਹਦੇ 'ਚ ਟੈਕਨੀਕਲ ਨੁਕਸਾਨ ਹੈ, ਜਿਵੇਂ ਨੋਜ਼ਲਾਂ ਤੋੜਤੀਆਂ ਜੀ, ਸਲੈਂਸਰ ਤੋੜਤੇ, ਲਾਈਟਾਂ ਤੋੜਤੀਆਂ, ਬੈਟਰੀਆਂ ਇੱਥੋਂ ਲੈ ਕੇ ਕੱਢ ਕੇ ਜੀ, ਉਹ ਜਿਹੜਾ ਮਿੱਠਾ ਟੈਂਕੀਆਂ 'ਚ ਪਾਤਾ, ਬੜਾ ਵੱਡਾ ਨੁਕਸਾਨ ਹੈ ਜੀ। ਉਹ ਜਿੰਨਾ ਵੀ ਹੋ ਸਕਿਆ, ਸਾਨੂੰ ਉਸ ਦਿਨ ਖੁਸ਼ੀ ਹੋਈ ਜਦੋਂ ਅਗਰਵਾਲ ਭਾਈਚਾਰਾ, ਸਾਡਾ ਅੰਕਿਤ ਗਰਗ ਜੀ ਹੈ ਪਾਤਰਾਂ ਤੋਂ, ਆੜਤੀ ਵੀ ਨੇ, ਉਹ ਆੜਤੀ ਵੀ ਨੇ, ਆੜਤੀਆਂ ਨੇ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ ਹੋਇਆਂ, ਕਿਉਂਕਿ ਜਿਹੜਾ ਕਿਸਾਨ ਹੈ ਉਹ ਆੜਤੀ ਤੇ ਨਿਰਭਰ ਵੀ ਹੈ ਕਿਤੇ ਨਾ ਕਿਤੇ, ਤੇ ਇਸ ਲਈ ਆੜਤੀਆਂ ਸੋਚਿਆ ਵੀ ਕਿਸਾਨ ਦਾ ਜਿਹੜਾ ਪੁੱਤਾਂ ਵਾਂਗੂ ਪਾਲਿਆ ਟਰੈਕਟਰ ਹੈ, ਜਿਹੜਾ ਇਹਨਾਂ ਹਰਿਆਣਾ ਸਰਕਾਰ ਦੇ ਗੁੰਡਿਆਂ ਨੇ ਤੋੜਿਆ, ਅਸੀਂ ਇਹਨੂੰ ਆਪਣੇ ਖਰਚੇ ਤੇ ਠੀਕ ਕਰਵਾ ਕੇ ਦੇਵਾਂਗੇ। ਉਹ ਸਾਡੇ ਕੋਲ ਆਏ, ਭਾਈ ਅਸੀਂ ਇਹ ਸਾਡੇ ਨਾਲ ਲੱਗੋ, ਅਸੀਂ ਇਹ ਸੇਵਾ ਕਰਨੀ ਚਾਹੁੰਦੇ ਹਾਂ। ਸਾਨੂੰ ਕਿਸਾਨੀ ਅੰਦੋਲਨ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਨਾਲ ਅਗਰਵਾਲ ਸਮਾਜ ਨਾਲ ਚੱਲ ਕੇ ਚੱਲਿਆ। ਇੱਕ ਹੋਰ ਚੀਜ਼ ਹੈ ਜੀ ਕਿ ਸਰਕਾਰਾਂ ਜਿਹੜੀਆਂ ਨੇ ਉਹ ਹਮੇਸ਼ਾ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਦੀਆਂ ਨੇ। ਉਹ ਸਾਡਾ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜਾ ਪਾ ਕੇ ਰੱਖਣਾ ਚਾਹੁੰਦੀਆਂ ਸਨ, ਪਰ ਅੱਜ ਜਿਹੜਾ ਹਿੰਦੂ ਸਮਾਜ ਸਾਡੇ ਨਾਲ ਕਿਸਾਨਾਂ ਦੇ ਚੱਲਿਆ, ਇਹ ਇੱਕ ਸਰਕਾਰਾਂ ਦੇ ਮੂੰਹ ਤੇ ਚਪੇੜ ਹੈ। ਕਿਉਂਕਿ ਜਿਹੜਾ ਹਿੰਦੂ ਸਿੱਖ ਜਾਂ ਮੁਸਲਮਾਨ ਹੈ, ਉਹ ਹਰ ਇੱਕ ਵੀਰ ਅੱਜ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਨਾਲ ਖੜਾ ਹੈ, ਤੇ ਅਸੀਂ ਇਹ ਜੰਗ ਜਿਹੜੀ ਹੈ ਜਿੱਤਾਂਗੇ। ਅਸੀਂ MSP ਲਾਗੂ ਕਰਾ ਕੇ ਰਵਾਂਗੇ, ਤੇ ਜਿਹੜੇ ਟਰੈਕਟਰ ਇਹ ਸਾਰੇ ਖਰਾਬ ਹੋਏ ਨੇ, ਇਹਨਾਂ ਨੂੰ ਜਿੰਨਾ ਚਿਰ ਸਾਰੇ ਠੀਕ ਹੋ ਕੇ ਸਟਾਰਟ ਹੋ ਕੇ ਹਰਿਆਣੇ ਦੀ ਹਿੱਕ ਤੇ ਨਹੀਂ ਚੜ੍ਹ ਜਾਂਦੀ, ਉਹਨਾਂ ਚਿਰ ਹਿੰਦੂ ਸਮਾਜ ਦੇ ਜਿਹੜੇ ਲੋਕ ਨੇ ਉਹ ਸਾਡੇ ਨਾਲ ਖੜੇ ਨੇ, ਫਾਈਨੈਂਸ਼ੀਅਲ ਮਦਦ ਵੀ ਕਰ ਰਹੇ ਨੇ, ਲੰਗਰਾਂ ਦੀ ਸੇਵਾ ਵੀ ਕਰ ਰਹੇ ਨੇ, ਤੇ ਟਰੈਕਟਰ ਵੀ ਸਟਾਰਟ ਕਰ ਰਹੇ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਇਸ ਗੱਲ ਦੀ। ਤੁਸੀਂ ਕਿਹਾ ਕਿ ਟਰੈਕਟਰ ਖੜੇ ਹੋ ਗਏ ਨੇ, ਖੜੇ ਕਰ ਦਿੱਤੇ ਨੇ ਟਰੈਕਟਰ, ਤੇ ਸਟਾਰਟ ਹੋਣੇ ਬਾਕੀ ਨੇ, ਕਦੋਂ ਤੱਕ ਹੋ ਜਾਣਗੇ ਸਟਾਰਟ? ਵੀਰ ਜੀ, ਕੱਲ੍ਹ ਤੋਂ ਅਸੀਂ ਮਕੈਨਿਕ ਲਿਆ ਕੇ ਕੰਮ ਸ਼ੁਰੂ ਕਰ ਦਾਂਗੇ, 2 ਦਿਨਾਂ 'ਚ ਇਹਨਾਂ ਨੂੰ ਸਟਾਰਟ ਕਰ ਦਾਂਗੇ ਅਸੀਂ, ਕਿਉਂਕਿ ਟਾਈਮ ਤਾਂ ਲੱਗੂਗਾ, ਟਰੈਕਟਰ ਕਾਫੀ ਨੇ, ਤੇ ਇਹਨਾਂ ਦੀ ਜੋ ਟੈਂਕੀਆਂ ਨੇ ਖੋਲ੍ਹਣੀਆਂ, ਸਾਫ਼ ਕਰਨੀਆਂ, ਉਹਦੇ ਲਈ ਸਮਾਂ ਲੱਗਦਾ। 2 ਦਿਨਾਂ 'ਚ ਇਹਨਾਂ ਨੂੰ ਸਟਾਰਟ ਕਰ ਦਾਂਗੇ ਟਰੈਕਟਰਾਂ ਨੂੰ। ਕਿਸੇ ਦੀ ਨਿਊਜ਼ਲ ਪੈਣ ਵਾਲੀ ਆ, ਟੈਂਕੀ ਸਾਫ਼ ਹੋਣ ਵਾਲੀ ਆ, ਬੈਟਰੀ, ਕਿਉਂਕਿ ਉੱਪਰਲੇ ਜਿਹੜੇ ਨਿਊਜ਼ਲਾਂ ਦੇ ਹੁੰਦੇ ਨੇ, ਜਿਵੇਂ ਪੰਪ ਹੁੰਦੇ ਨੇ, ਉਹ ਵੀ ਤੋੜ ਦਿੱਤੇ ਨੇ ਇਹਨਾਂ ਨੇ।
ਤੁਸੀਂ ਮਿਸਤਰੀ ਹੋ ਬਾਈ, ਇਹਨਾਂ ਦੇ ਨਾਲ ਕੰਮ ਕਰ ਰਹੇ ਹੋ ਤੁਸੀਂ, ਹਨਾ? ਇਹ ਪੈਸੇ ਤੌਰ ਤੇ ਤੁਸੀਂ ਵੀ ਆਪਦੇ ਬੰਨਿਓ ਕੋਈ ਹੈਲਪ ਕਰ ਰਹੇ ਹੋ ਇਹ ਕਿਸਾਨਾਂ ਦੀ, ਜਿਵੇਂ ਇਹਨਾਂ ਨੇ ਬਾਈ ਹੋਰਾਂ ਨੇ ਪੈਸਾ ਲਾਤਾ, ਚਲੋ ਟਾਇਰ ਟੂਪਾਂ ਲੈ ਆਂਦੀਆਂ, ਹਨਾ? ਬਾਈ ਜੀ ਦੂਰੋਂ ਆਏ ਨੇ। ਹਾਂਜੀ, ਫਾਜ਼ਿਲਕਾ ਤੋਂ ਆਇਆ ਮੈਂ, ਕਬੂਲ ਸ਼ਕੂਬਨ ਤੋਂ। ਹਾਂਜੀ, ਮੋਟਰਸਾਈਕਲ ਤੇ ਚੱਲ ਕੇ ਆਹੀ ਮਤਲਬ ਹੈਲਪ ਕਰਨ ਆਇਆ ਮੈਂ, ਵੀ ਨਾਲ ਹੈਲਪ ਕਰੀਏ ਇਹਨਾਂ ਦੀ। ਨੂੰ ਦੇਖ ਕੇ ਜਜ਼ਬਾ ਹੋਇਆ ਵੀ ਚੱਲੇ ਸਪੈਸ਼ਲ ਸੇਵਾ ਲਈ ਪਹੁੰਚੇ ਨੇ ਜੀ। ਹਾਂਜੀ, ਅਸੀਂ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜੀ। ਤੁਸੀਂ ਕਿੰਨੀ ਦੂਰੋਂ ਚੱਲ ਕੇ ਸਾਡੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਪਹੁੰਚਾ ਰਹੇ ਹੋ। ਇੱਥੇ ਗੋਦੀ ਮੀਡੀਆ ਤੇ ਮੋਦੀ ਮੀਡੀਆ ਵੀ ਹੈ, ਪਰ ਜਿਹੜੇ ਤੁਹਾਡਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਚੈਨਲ ਵਾਲਾ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੀ ਆਵਾਜ਼ ਸਰਕਾਰ ਤੱਕ ਪਹੁੰਚਾ ਰਹੇ ਹੋ। ਇੰਨੇ ਜੋਖਮ 'ਚ ਆ ਕੇ ਆਪਣੀ ਜਾਨ ਪਾ ਕੇ, ਕਿਉਂਕਿ ਅਥਰੂ ਗੈਸ ਸੱਟੇ ਜਾ ਰਹੇ ਸੀ। ਮੈਂ ਦੇਖ ਰਿਹਾ ਤੁਸੀਂ ਪਹਿਲੇ ਦਿਨ ਤੋਂ ਹੀ ਇੱਥੇ ਨਾਲ ਸੇਵਾ ਕਰ ਰਹੇ ਹੋ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ। ਬਈ ਘਰੋਂ ਕੀ ਕਹਿ ਕੇ ਆਏ ਸੀ? ਘਰੇ ਫਿਰ ਦਿਹਾੜੀਦਾਰ ਬੰਦੇ ਨੂੰ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣਾ। ਤੁਹਾਡੀ ਤਾਂ ਦਿਹਾੜੀ ਵੀ ਜਾਂਦੀ ਆ ਤੇ ਘਰੇ ਖਰਚਾ ਪਾਣੀ ਵੀ ਉਸੇ ਹੱਥਾਂ ਦੀ ਕਮਾਈ ਦੇ ਨਾਲ ਚੱਲਦਾ ਹੋਣਾ। ਕੁਛ ਨਹੀਂ, ਦਾਣੇ ਪਏ ਆ ਘਰੇ, ਉਹ ਖਾ ਲੈਣਗੇ, ਇੱਥੋਂ ਲੰਗਰ ਮੈਨੂੰ ਮਿਲ ਜੂਗਾ, ਆਹੀ ਕਹਿ ਕੇ ਆਏ ਸੀ। ਬਹੁਤ ਵੱਡਾ ਜਜ਼ਬਾ ਲੈ ਕੇ ਆਏ ਨੇ। ਬੋਲੇ ਸੋ ਨਿਹਾਲ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਇਹ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ। ਇਹ ਬਾਈ ਤੁਹਾਡੇ ਮਕੈਨਿਕ ਜਿਹੜੇ ਤੁਸੀਂ ਲੈ ਕੇ ਆਏ ਹੋ, ਚਲੋ ਇਹਨਾਂ ਨਾਲ ਵੀ ਗੱਲ ਕਰ ਲਈ ਥੋੜੀ ਬਹੁਤੀ। ਕਿਵੇਂ ਹੋ, ਠੀਕ ਹੋ? ਸਾਡਾ ਹੈੱਡ ਮਿਸਤਰੀ ਠੀਕ ਹੋ? ਵਧੀਆ ਭਰਾ ਜੀ, ਵਧੀਆ। ਕਿੰਨਾ ਕੁ ਨੁਕਸਾਨ ਹੋ ਗਿਆ, ਕਿੰਨਾ ਕੁ ਜ਼ੋਰ ਲੱਗ ਰਿਹਾ? ਚਲੋ ਇਹੀ ਪੁੱਛ ਲਈ ਆਪਾਂ ਤੁਹਾਡੇ ਤੋਂ। ਤਾਂ ਵਾਧੂ ਜੀ, ਜ਼ੋਰ ਦੀ ਕੋਈ ਚੱਕਰ ਨਹੀਂ ਜੀ, ਕੋਈ ਦਿੱਕਤ ਨਹੀਂ ਨਾ ਜੀ। ਹੋਰ ਤਾਂ ਜਿੰਨਾ ਚਿਰ ਕਹੋਗੇ ਉਨਾ ਚਿਰ ਕੰਮ ਕਰਾਂਗੇ ਜੀ। ਜਦੋਂ ਆ ਕੇ ਇੱਥੇ ਟਰੈਕਟਰ ਦੇਖੇ ਉਦੋਂ ਇੱਕ ਵਾਰ ਤਾਂ ਰੋਣਾ ਨਿਕਲਿਆ ਹੋਣਾ? ਉਹ ਰੋਣਾ ਤਾਂ ਜ਼ਰੂਰ ਨਿਕਲਿਆ ਜੀ, ਨੁਕਸਾਨ ਕਰਕੇ, ਪਰ ਸਾਨੂੰ ਕੰਮ ਦਾ ਕੋਈ ਚੱਕਰ ਨਹੀਂ। ਕੰਮ ਜਦੋਂ ਵੀ ਕਹੋਗੇ ਉਦੋਂ ਤਿਆਰ ਆਈ ਆਪਾਂ ਕੰਮ ਕਰਨ ਨੂੰ। ਕਿੰਨੇ ਦਿਨ ਹੋ ਗਏ ਇੱਥੇ ਲੱਗਿਆ ਨੂੰ? ਹੋ ਗਈ 4-5 ਦਿਨ ਜੀ। 4-5 ਦਿਨ। ਹਾਂਜੀ। ਤਾਂ ਇਹ ਤੁਸੀਂ ਕਿੱਥੇ ਨੇ ਆਪਣੇ ਮੀਨ? ਇਹ ਨੇ, ਇਹ ਬਾਈ ਨੇ, ਹਨਾ? ਸਾਰੀ ਨੇ ਮੁੰਡਾ ਇਹੀ ਮੇਨ। ਅੱਛਾ, ਇਹ ਮੀਨ ਨਾਲ ਹੀ ਨੇ, ਉਦੋਂ ਤੋਂ ਸਾਡੇ ਨਾਲ ਹੀ ਨੇ। ਅੱਛਾ। ਇਹ ਨਾ ਇਹ ਵਿੱਚ ਫੀਟਿੰਗ ਵਾਲੀ। ਘਰ ਦਾ ਖਰਚਾ ਕਿਵੇਂ ਚੱਲਦਾ ਫਿਰ ਇੱਥੋਂ ਅੱਜ? ਚੱਲੀ ਜਾਂਦਾ ਜੀ, ਉੱਪਰ ਵਾਲਾ ਰੱਬ ਦਿੰਦਾ ਜੀ, ਉੱਪਰ ਵਾਲਾ ਦੇ ਜਾਂਦਾ ਜੀ ਰੱਬ। ਉੱਪਰ ਵਾਲਾ ਦੇ ਰਿਹਾ। ਆਜੋ ਅੱਗੇ ਨੂੰ ਆਜੋ। ਫਿਰ ਘਰੇ ਕੀ ਕਹਿ ਕੇ ਆਏ ਹੋ? ਇੱਥੇ ਆਏ ਸੀ ਅੰਦੋਲਨ ਦੇ ਵਿੱਚ? ਜਾ ਰਹੇ ਆ ਬਾਰਡਰ ਤੇ, ਹਾਂ, ਕੰਮ ਕਰਕੇ ਆਣਾ। ਕੰਮ ਕਰਕੇ ਟੂਬਾ ਟਾਬਾ ਪਾਣੀਆਂ ਨੇ ਹੋਰ। ਹਾਂਜੀ, ਕਦੇ ਟਾਇਰਾਂ ਨੂੰ ਪੈਂਚਰ ਲਾ ਕੇ ਖਰਚਾ ਚੁੱਕਿਆ ਜਾਂਦਾ ਘਰ ਦਾ, ਕਦੇ ਟੂਬ ਬਦਲ ਕੇ ਖਰਚਾ ਚੁੱਕਿਆ ਜਾਂਦਾ। ਇੱਥੇ ਫ੍ਰੀ 'ਚ ਸੇਵਾ ਕਰ ਰਹੇ? 2 ਦਿਨ 'ਚ ਕੀ ਹੁੰਦਾ ਜੀ? 2 ਦਿਨਾਂ 'ਚ ਕੀ ਹੁੰਦਾ? ਕੁਛ ਨਹੀਂ। ਹਾਂਜੀ, ਕੁਛ ਨਹੀਂ ਹੁੰਦਾ ਜੀ। ਸਵੇਰੇ ਕਰ ਦਿੰਦੇ ਹਾਂ, ਘਰ ਜੋਗਾ ਖਰਚਾ ਜੀ। ਬਿਲਕੁਲ। ਤਾਂ ਅਸੀਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ। ਦੇਖੋ ਕਿਵੇਂ ਜਿਹੜੇ ਕਿ ਟਾਇਰ ਟਿਊਬ ਨੇ ਉਹ ਬਦਲੇ ਜਾ ਰਹੇ ਨੇ। ਇਹੀ ਤਸਵੀਰ ਸੀ, ਇਹੀ ਟਰੈਕਟਰਾਂ ਦੀ ਤਸਵੀਰ ਸੀ ਜਿਹੜੀ ਅਸੀਂ ਤੁਹਾਡੇ ਨਾਲ ਕੁਝ ਦਿਨ ਪਹਿਲਾਂ ਸਾਂਝੀ ਕੀਤੀ ਸੀ। ਤੇ ਅੱਜ ਉਹੀ ਟਰੈਕਟਰ ਨੇ ਜਿਹੜੇ ਫੇਰ ਮੁੜ ਫੁਕਾਰੇ ਮਾਰਨਗੇ ਤੇ ਫੇਰ ਮੁੜ ਸਟਾਰਟ ਹੋਣਗੇ। ਤੇ ਅਸੀਂ ਫੇਰ ਉਹ ਤਸਵੀਰਾਂ ਤੁਹਾਡੇ ਨਾਲ ਇੱਕ ਵਾਰ ਸਾਂਝੀਆਂ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੈਨੂੰ ਦਿਓ ਇਜਾਜ਼ਤ। ਹਰਜਿੰਦਰ ਸਿੰਘ ਢਿੱਲੋਂ ਨੂੰ ਫੇਰ ਮਿਲਦੇ ਹਾਂ ਨਵੇਂ ਮੁੱਦੇ ਤੇ ਨਵੀਂ ਗੱਲ ਕਰਾਂਗੇ। ਜਿਹੜੀ ਇਹ ਭਰਪਾਈ ਕਰ ਰਹੇ ਹੋ ਟਾਇਰਾਂ ਦੀ, ਜਿਹੜੇ ਟਰਾਲੀਆਂ, ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ? ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਨਾ ਕਰਨ ਆਏ ਸੀ? ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਦੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀਆਂ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਅੱਤਵਾਦੀ, ਖਾਲਿਸਤਾਨੀ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਝ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਕੋਈ ਅੱਤਵਾਦੀ ਨਹੀਂ ਹੈਗੇ। ਕੋਈ ਉਹ ਨਹੀਂ, ਤਾਂ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ। ਕਦੇ ਇਹ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ। ਨੁਕਸਾਨ ਤਾਂ ਬਹੁਤ ਭਾਰੀ ਹੋਇਆ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਬਾਈ। ਦੂਜੇ ਪਾਸੇ ਵੀ ਜਿਹੜੇ ਬਾਰਡਰ ਤੇ ਖੜੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਕੋਈ ਵੀ ਮੁਲਾਜ਼ਮ ਇਦਾਂ ਕਿਸੇ ਦੇ ਟਾਇਰ ਟੂਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਣ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ ਹਾਂ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ। ਤੁਸੀਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇੰਨਾ ਕੁ ਖਰਚਾ ਆ ਗਿਆ ਹੋਣਾ। ਕਿੰਨਾ ਕੁ ਖਰਚਾ ਆ ਗਿਆ ਹੁਣ ਤੱਕ? ਹੁਣ ਤੱਕ ਜਿਹੜਾ ਟਾਇਰ ਟਿਊਬ ਨੇ ਅਸੀਂ 1.5 ਲੱਖ ਰੁਪਏ ਦੇ ਟਾਇਰ ਤੇ ਟਿਊਬਾਂ ਵਗੈਰਾ ਪਾ ਚੁੱਕੇ ਹਾਂ। ਸਾਨੂੰ ਕਿਸਾਨੀ ਅੰਦੋਲਨ ਨੂੰ
ਇੱਕ ਬਹੁਤ ਵੱਡਾ ਬਲ ਮਿਲਿਆ ਜਦੋਂ ਸਾਡੇ ਨਾਲ ਅਗਰਵਾਲ ਸਮਾਜ ਨਾਲ ਚੱਲ ਕੇ ਚੱਲਿਆ। ਘਰੋਂ ਕੀ ਕਹਿ ਕੇ ਆਏ ਸੀ? ਘਰੇ ਫਿਰ ਦਿਹਾੜੀਦਾਰ ਬੰਦੇ ਨੂੰ ਤਾਂ ਬੜਾ ਔਖਾ ਹੋ ਜਾਂਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਆਉਣਾ। ਤੁਹਾਡੀ ਤਾਂ ਦਿਹਾੜੀ ਵੀ ਜਾਂਦੀ ਆ ਤੇ ਘਰੇ ਖਰਚਾ ਪਾਣੀ ਵੀ ਉਸੇ ਹੱਥਾਂ ਦੀ ਕਮਾਈ ਦੇ ਨਾਲ ਚੱਲਦਾ ਹੋਣਾ। ਕੁਛ ਨਹੀਂ ਜੀ, ਦਾਣੇ ਪਏ ਆ ਘਰੇ, ਉਹ ਖਾ ਲੈਣਗੇ, ਇੱਥੋਂ ਲੰਗਰ ਮੈਨੂੰ ਮਿਲ ਜੂਗਾ। ਦੇ ਵਿੱਚ ਲਗਾਤਾਰ ਵਾਧਾ ਹੋਇਆ, ਘਾਟਾ ਹੋਇਆ, ਨੁਕਸਾਨ ਹੋਇਆ, ਉਸ ਦੀ ਭਰਪਾਈ ਕਰਨ ਦੇ ਲਈ ਨੌਜਵਾਨ ਅੱਗੇ ਆਏ ਨੇ। ਨੌਜਵਾਨਾਂ ਦੇ ਨਾਲ ਭਾਈਚਾਰੇ ਦੀ ਜਿਹੜੀ ਕਿ ਇੱਕ ਵੱਡੀ ਮਿਸਾਲ ਆ ਉਹ ਅੱਗੇ ਆਈ ਆ। ਤਾਂ ਇਸ ਵਕਤ ਇੰਡੋਜ਼ ਟੀਵੀ ਤੇ ਤੁਸੀਂ ਜੁੜੇ ਹੋ ਤਾਂ ਅਸੀਂ ਤੁਹਾਡੇ ਨਾਲ ਇੱਕ ਤਸਵੀਰ 21 ਤਰੀਕ ਨੂੰ ਸਾਂਝੀ ਕਰੀ ਸੀ। ਉਹ ਤਸਵੀਰ ਦੇ ਵਿੱਚ ਕੀ ਸੀਗਾ ਕਿ ਗੱਡੀਆਂ ਦੀ ਭੰਨ ਤੋੜ ਹੋਈ ਆ, ਟਰੈਕਟਰਾਂ ਦੇ ਟਾਇਰ ਪਾੜੇ ਗਏ ਨੇ, ਟਰੈਕਟਰਾਂ ਦੇ ਵਿੱਚ ਟਾਇਰਾਂ ਦੇ ਵਿੱਚ ਸੂਏ ਮਾਰੇ ਗਏ ਨੇ, ਟਰੈਕਟਰਾਂ ਦੀ ਭੰਨ ਤੋੜ ਹੋਈ ਆ। ਪਰ ਉਹਨਾਂ ਦਾ ਭਰਪਾਈ ਕਰਨ ਦੇ ਲਈ ਇਹ ਨੌਜਵਾਨ ਅੱਗੇ ਆਏ ਨੇ। ਅਸੀਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਆ, ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਜਿਹੜੀ ਇਹ ਭਰਪਾਈ ਕਰ ਰਹੇ ਹੋ ਟਾਇਰਾਂ ਦੀ, ਜਿਹੜੇ ਟਰਾਲੀਆਂ, ਕਿੰਨਾ ਕੁ ਹੁਣ ਤੱਕ ਦਾ ਖਰਚਾ ਆ ਗਿਆ? ਆ ਕੇ ਇੱਥੇ ਕੀ ਕੁਝ ਦੇਖਿਆ ਤੁਸੀਂ ਜਦੋਂ ਮੈਨਾ ਕਰਨ ਆਏ ਸੀ? ਇਹ ਜਿਹੜੀ ਹਰਿਆਣੇ ਦੀ ਆਫਰੀ ਹੋਈ ਸਰਕਾਰ ਸੀ, ਖੱਟਰ ਸਰਕਾਰ, ਉਹਨੇ ਬਹੁਤ ਜ਼ਿਆਦਾ ਕਿਸਾਨਾਂ ਦਾ ਨੁਕਸਾਨ ਕੀਤਾ। ਬੰਦਾ ਤਾਂ ਸਾਡਾ ਮਾਰਿਆ ਹੀ ਉਹਨਾਂ ਨੇ, ਪਰ ਟਰੈਕਟਰ ਵੀ ਭੰਨਤੇ, ਕੁਝ ਨੌਜਵਾਨਾਂ ਦੀ ਕੁੱਟਮਾਰ ਵੀ ਕੀਤੀ ਉਹਨਾਂ ਨੇ। ਉਹਦੇ ਵਿੱਚ ਕਾਫੀ ਵੱਡਾ ਨੁਕਸਾਨ ਹੋਇਆ ਸੀ। ਹੁਣ ਤੱਕ ਮੇਰੇ ਖਿਆਲ 'ਚ ਜਿੰਨੇ ਵੀ ਟਰੈਕਟਰ ਜਿਨ੍ਹਾਂ ਨੇ ਟਾਇਰ ਪਾਟੇ ਹੋਏ ਸੀ ਉਹਨਾਂ ਦੇ ਟਾਇਰ ਪਾਏ ਨੇ, ਜਿਨ੍ਹਾਂ ਦੀਆਂ ਟਿਊਬਾਂ ਪਾਟੀਆਂ ਹੋਈਆਂ ਸੀ ਟਿਊਬਾਂ ਪਾਈਆਂ ਨੇ। ਸਾਰਿਆਂ ਨੇ, ਮੱਲੀ ਸਾਹਿਬ ਹੋਰਾਂ ਨੇ, ਸਿਕੰਦਰ ਜੀ ਨੇ, ਸਾਰਿਆਂ ਨੇ ਇਕੱਠੇ ਹੋ ਕੇ ਪੈਸੇ ਇਕੱਠੇ ਕਰਕੇ ਜਿਹੜੇ ਨੇ ਕਿਸਾਨਾਂ ਦੀ ਜਿਹੜੀ ਟਰੈਕਟਰਾਂ ਦੀ ਰਿਪੇਅਰ ਕਰਾਈ ਜਾ ਰਹੀ। ਬਈ ਜੀ ਤੁਸੀਂ ਵੀ ਨਾਲ ਹੀ ਹੋ, ਇੱਕ ਭਾਈਚਾਰੇ ਦੀ ਮਿਸਾਲ ਕਹਿੰਦੇ ਕਿ ਕਾਇਮ ਹੋ ਗਈ ਆ ਇੱਥੇ। ਜਿਹੜਾ ਅੱਤਵਾਦੀ, ਖਾਲਿਸਤਾਨੀ, ਕਿਸਾਨ ਅੰਦੋਲਨ ਦੀ ਆੜ ਦੇ ਵਿੱਚ ਇਹੋ ਜਿਹਾ ਕੁਛ ਪ੍ਰਚਾਰਿਆ ਜਾ ਰਿਹਾ ਸੀ। ਤੁਹਾਨੂੰ ਕਿੰਨੇ ਕਿੱਥੇ ਅੱਤਵਾਦੀ ਮਿਲੇ, ਕਿੰਨੇ ਕੁ ਖਾਲਿਸਤਾਨੀ ਮਿਲੇ? ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਨਿਖਿਲ ਮਿੱਤਲ ਹੈ ਜੀ। ਅਗਰਵਾਲ ਪਰਿਵਾਰ ਤੋਂ ਮੈਂ ਬਿਲੋਂਗ ਕਰਦਾ ਜੀ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਅੱਤਵਾਦੀ, ਅਸੀਂ ਇੱਕ ਹਿੰਦੂ ਪਰਿਵਾਰ ਹੋਣ ਦੇ ਨਾਤੇ ਇੱਕ ਕਿਸਾਨ ਭਾਈਆਂ ਦੀ ਮਦਦ ਕਰਨ ਲਈ ਅੱਗੇ ਆਏ ਹਾਂ। ਜੇ ਸਾਨੂੰ ਇਹ ਅੱਤਵਾਦੀ ਲੱਗਦੇ ਕਿ ਅਸੀਂ ਆਉਂਦੇ, ਸਾਨੂੰ ਸਾਡੇ ਭਾਈ ਲੱਗਦੇ ਨੇ। ਕੋਈ ਸਾਡਾ ਚਾਚਾ ਹੈ, ਕੋਈ ਤਾਇਆ ਹੈ, ਕੋਈ ਬਾਪੂ ਹੈ, ਕੋਈ ਲਾਣੇਦਾਰ ਹੈ। ਇਹਨਾਂ ਦਾ ਦੁੱਖ ਸਾਡੇ ਤੋਂ ਨਹੀਂ ਬਰਦਾਸ਼ਤ ਹੋ ਪਾਇਆ ਜੀ। ਸਾਡਾ ਵੱਡਾ ਵੀਰ ਅੰਕਿਤ ਗਰਗ ਜੀ, ਉਹ ਕਿਸੇ ਕੰਮ ਨੂੰ ਲੈ ਕੇ ਪਾਤੜਾ ਗਿਆ ਹੋਇਆ, ਉਹਨਾਂ ਨੇ ਸਾਨੂੰ ਪ੍ਰੇਰਿਤ ਕਰਿਆ। ਸਾਡੇ ਚਾਚਾ ਜੀ ਨੇ ਅਜੈਬ ਸਿੰਘ ਮੱਲੀ ਜੀ, ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ ਨੇ, ਉਹ ਅਗਰਵਾਲ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਇਹਨਾਂ ਨੇ ਰਲ ਕੇ ਮੀਟਿੰਗ ਕਰੀ ਵੀ ਜਿਹੜੇ ਆਪਾਂ 5-10 ਮਿੱਤਰ ਆ ਵੀ ਆਪਾਂ ਉੱਥੇ ਜਾ ਕੇ ਉਹਨਾਂ ਦਾ, ਕਿਸਾਨਾਂ ਦਾ ਜੋ ਨੁਕਸਾਨ ਹੋਇਆ ਉਹ ਆਪਣੇ ਭਾਈ ਨੇ, ਕੋਈ ਅੱਤਵਾਦੀ ਨਹੀਂ ਹੈਗੇ, ਕੋਈ ਉਹ ਨਹੀਂ। ਤਾਂ ਸਰਕਾਰਾਂ ਦੀਆਂ ਚਾਲਾਂ ਨੇ ਜੀ। ਸਰਕਾਰਾਂ ਨੇ ਹਿੰਦੂ ਸਿੱਖ ਅਲੱਗ-ਅਲੱਗ ਬਣਾਤੇ, ਇਹ ਰਾਜਨੀਤੀ ਦੇ ਚੱਲਦੇ। ਕੋਈ ਅੱਤਵਾਦੀ ਨਹੀਂ, ਕੋਈ ਉਹ ਨਹੀਂ, ਇਹ ਸਭ ਆਪਣੇ ਕਿਸਾਨ ਭਾਈ ਨੇ। ਜੇ ਇਹ ਨੇ ਤਾਂ ਅਗਰਵਾਲ ਹੈ, ਤਾਂ ਸਾਰਾ ਸਮਾਜ ਹੈ, ਸਾਰਾ ਇੰਡੀਆ, ਸਾਰਾ ਹਿੰਦੁਸਤਾਨ ਹੈ। ਇਹਨਾਂ ਤੋਂ ਬਿਨਾਂ ਕੁਛ ਨਹੀਂ ਹੈਗਾ ਜੀ। ਕਦੇ ਇਹ ਤਾਂ ਨਹੀਂ ਹੋਇਆ ਵੀ ਇਸ ਅੰਦੋਲਨ ਦੇ ਵਿੱਚ ਤੁਸੀਂ ਆਏ ਹੋਵੋ ਇਹ ਸੇਵਾ ਕਰਨ ਦੇ ਲਈ, ਤੁਹਾਨੂੰ ਕਿਸੇ ਨੇ ਧਮਕੀ ਦੇਤੀ ਹੋਵੇ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ, ਇਹ ਤਾਂ ਇਹਨਾਂ ਦਾ ਅੰਦੋਲਨ ਆ, ਇਹ ਤਾਂ ਕਿਸਾਨਾਂ ਦਾ ਅੰਦੋਲਨ ਆ? ਦੇਖੋ ਅਸੀਂ ਆਏ ਉਰੇ, ਇਹ ਵਿਚਾਰੇ ਸਾਡੀ ਫੁੱਲ, ਜਿਵੇਂ ਇਹਨਾਂ ਨੂੰ ਲੱਗਿਆ ਵੀ ਹਾਂ ਕਿ ਅਸੀਂ ਇਹਨਾਂ ਦੀ ਸੇਵਾ ਕਰ ਰਹੇ ਹਾਂ। ਇਹ ਵਿਚਾਰੇ ਚਾਹ ਪਾਣੀ ਜੋ ਵੀ ਚੀਜ਼ ਆਪ ਨਾਲ ਲੱਗਦੇ ਨੇ ਸਾਡੇ, ਵੀ ਕੋਈ ਐਸੀ, ਇਹ ਸਾਡੇ ਤੋਂ ਜ਼ਿਆਦਾ ਖੁਸ਼ ਨੇ ਜੀ ਵੀ ਹਿੰਦੂ ਭਾਈ ਨਾਲ ਸਾਡੇ ਲੱਗਿਆ, ਸਾਨੂੰ ਸਮਝ ਰਿਹਾ, ਸਾਡੇ ਸਮਾਜ ਨੂੰ ਸਮਝ ਰਿਹਾ। ਤਾਂ ਜੋ ਵੀ ਟਰੈਕਟਰ ਟਰਾਲੇ ਦੀ ਭਰਮਾਈ ਹੋ ਰਹੀ ਹੈ, ਸਾਨੂੰ ਚਾਹੇ 10 ਦਿਨ ਲੱਗਣ, 15 ਦਿਨ, ਸਾਨੂੰ ਅੱਜ 5ਵਾਂ ਦਿਨ ਆ ਸਾਨੂੰ ਉਰੇ ਅੱਜ ਜੀ। ਲਗਭਗ 15 ਤੋਂ 17 ਟਰੈਕਟਰ ਸੀਗੇ, 40-45 ਟਿਊਬਾਂ ਪੈ ਚੁੱਕੀਆਂ ਜੀ, 10-15 ਅੱਜ ਪਾਤੀਆਂ ਜੀ। ਕੱਲ੍ਹ ਤੋਂ ਮਕੈਨਿਕ ਆਉਣਾ ਸ਼ੁਰੂ ਹੋ ਜਾਊਗਾ ਜੀ। ਮਕੈਨਿਕ ਕੱਲ੍ਹ ਤੋਂ ਆਉਣਗੇ, ਜੋ ਉਹ ਐਸਟੀਮੇਟ ਦੇਣਗੇ ਵੀ ਆਹ ਚੀਜ਼ਾਂ ਲਿਆਓ ਤੇ ਅਸੀਂ ਰਿਪੇਅਰ ਸ਼ੁਰੂ ਕਰ ਦਾਂਗੇ ਨਾਲ ਦੀ ਨਾਲ ਜੀ। ਵੀ ਅਸੀਂ ਇੱਕ ਮਿੱਥਿਆ ਚਾਚਾ ਜੀ ਨੇ ਪ੍ਰੇਰਿਤ ਕਰਿਆ, ਸਾਨੂੰ ਕੁਲਦੀਪ ਵੀਰੇ ਨੇ ਪ੍ਰੇਰਿਤ ਕਰਿਆ। ਇਹ ਕਿਸਾਨੀ ਪਰਿਵਾਰ ਨੂੰ ਬਿਲੋਂਗ ਕਰਦੇ, ਅਸੀਂ ਅਗਰਵਾਲ ਨੂੰ ਬਿਲੋਂਗ ਕਰਦੇ ਹਾਂ। ਰਲ ਮਿਲ ਕੇ ਇਹਨਾਂ ਨੇ ਦੱਸਿਆ ਵੀ ਆਪਾਂ ਇਹ ਸਟਾਰਟ ਕਰਵਾ ਕੇ ਹੀ ਜਾਣਾ। ਜਿਹਦੇ ਸਟਾਰਟ ਨਹੀਂ ਹੁੰਦੇ ਅਸੀਂ ਉਰੋਂ ਨਹੀਂ ਜਾਵਾਂਗੇ ਜੀ। ਬਾਈ ਜੀ ਜਿਵੇਂ ਬਾਈ ਨੇ ਕਿਹਾ ਕਿ ਸਾਨੂੰ ਪ੍ਰੇਰਿਤ ਕੀਤਾ ਗਿਆ, ਸਾਨੂੰ ਇੱਧਰਲੇ ਪਾਸੇ ਨੂੰ ਲਿਆਂਦਾ ਗਿਆ, ਅਸੀਂ ਇਹ ਟਰੈਕਟਰਾਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ, ਇਹ ਗੱਡੀਆਂ ਨੂੰ ਸਟਾਰਟ ਕਰਵਾ ਕੇ ਹੀ ਜਾਣਾ। ਨੁਕਸਾਨ ਤਾਂ ਬਹੁਤ ਭਾਰੀ ਹੋਇਆ ਹੈ ਨਾ ਬਾਈ ਜੀ। ਜਾਨੀ ਨੁਕਸਾਨ ਤਾਂ ਜਿੱਥੇ ਹੋਇਆ ਸੀ, ਮਾਲੀ ਨੁਕਸਾਨ ਵੀ ਬਹੁਤ ਜ਼ਿਆਦਾ ਹੋਇਆ। ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ, ਜੋ ਦਿੱਲੀ ਅੰਦੋਲਨ ਹੋਇਆ ਸੀਗਾ ਉਦੋਂ ਸਾਡੀ ਸਾਰੇ ਭਰਾਵਾਂ ਨੇ ਸਾਡਾ ਸਾਥ ਦਿੱਤਾ। ਐਤਕੀ ਸਾਡੇ, ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ, ਇਹ ਸਾਡੇ ਮਹਾਜਨ ਪਰਿਵਾਰ ਨੇ, ਅਸੀਂ ਕੁਦਰਤੀ ਇਕੱਠੇ ਬੈਠਦੇ ਹਾਂ ਸਾਰੇ ਭਰਾ, ਕਹਿੰਦੇ ਯਾਰ ਆਪਾਂ ਕਿਸਾਨ ਭਰਾਵਾਂ ਦਾ ਸਾਥ ਦਈਏ ਵੀ, ਕਿਉਂਕਿ ਲੰਗਰ ਦਾ ਹਰ ਕਿਤੇ ਚੱਲਦਾ ਹੈ। ਤਾਂ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੈ, ਜੋ ਲੰਗਰਾਂ ਤਾਂ ਚਲੋ ਪ੍ਰਮਾਤਮਾ ਹਮੇਸ਼ਾ ਚੱਲਦੇ ਰਹਿਣਗੇ। ਵੀ ਜਿਹੜੇ ਟਰੈਕਟਰ ਵਾਹਨ ਆਪਣੇ ਨੁਕਸਾਨੇ ਨੇ ਇਹਨਾਂ ਨੇ, ਔਰ ਉਹਨਾਂ ਦੀ ਜਿਵੇਂ ਆਪਾਂ ਟਰੈਕਟਰ ਟੂ ਮੇਰੇ ਵੀਰ ਨੇ ਦੱਸਿਆ
ਕਿ ਜੇ ਵੀ ਹੋਰ ਮਕੈਨੀਕਲ ਕੰਮ ਹੈ ਕੱਲ੍ਹ ਤੋਂ ਅਸੀਂ ਉਹ ਵੀ ਸ਼ੁਰੂ ਕਰਾਵਾਂਗੇ ਸਾਰਾ। ਤਾਂ ਜਿਹੜਾ ਇਹ ਨੁਕਸਾਨ ਕਰਿਆ, ਇਹ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਬਾਈ, ਦੂਜੇ ਪਾਸੇ ਵੀ ਜਿਹੜੇ ਬਾਰਡਰ 'ਤੇ ਖੜੇ ਨੇ ਸਾਡੇ ਭਰਾ ਨੇ, ਇਹ ਬੀਜੇਪੀ ਦੀ ਬਹੁਤ ਵੱਡੀ ਚਾਲ ਆ। ਔਰ ਅਸੀਂ ਇਹ ਗੱਲ ਸਰਕਾਰਾਂ ਤੋਂ ਵੀ ਮੰਗ ਵੀ ਕਰਾਂਗੇ, ਇਹਦੀ ਜਾਂਚ ਹੋਣੀ ਚਾਹੀਦੀ ਆ, ਕਿਉਂਕਿ ਕੋਈ ਵੀ ਮੁਲਾਜ਼ਮ ਇੱਦਾਂ ਕਿਸੇ ਦੇ ਟਾਇਰ ਟੂਬ ਜਾਂ ਜਿਵੇਂ ਇਸ ਤਰ੍ਹਾਂ ਨੁਕਸਾਨੇ ਨੇ ਵਾਹਣ, ਉਹ ਮੁਲਾਜ਼ਮ ਨਹੀਂ ਕਰ ਸਕਦਾ। ਉਹ 100% ਇਹ ਬੀਜੇਪੀ ਦੇ ਗੁੰਡਿਆਂ ਦੇ ਕੰਮ ਨੇ।